ਇੰਡੀਅਨ ਸਟੇਟ ਸਿਸਟਮ ਭਾਈ ਮਨਿੰਦਰ ਸਿੰਘ ਨੂੰ ਕਤਲ ਕਰਵਾ ਕੇ ਉਹਦੀ ਆਵਾਜ਼ ਬੰਦ ਕਰਨੀ ਚਾਹੀਦੀ। ਭਾਰਤੀ ਨਿਜ਼ਾਮ ਜਿਹੜਾ ਹੈ ਉਹ ਆਪਣੇ ਕਰਿੰਦਿਆਂ ਰਾਹੀਂ ਜੋ ਨੈਟਵਰਕ ਦੇ ਰਾਹੀਂ ਸਿੱਖਾਂ ਦਾ ਘਾਣ ਕਰਵਾ ਰਿਹਾ, ਉਹਦੇ ਵਿੱਚ ਜਦੋਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਹਾਲਾਤ ਸਾਹਮਣੇ ਆਏ ਤਾਂ ਅਮਰੀਕਾ ਨੇ ਜਿੱਥੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਕੀਤੀ, ਜੇ ਅਮਰੀਕਾ ਵਰਗੀ ਸੁਪਰ ਪਾਵਰ ਉੱਥੇ ਵਸਦੇ ਸਾਡੇ ਸਿੱਖ ਭਾਈਆਂ ਨੂੰ ਇੰਡੀਅਨ ਸਟੇਟ ਸਿਸਟਮ ਇਸ ਤਰੀਕੇ ਨਾਲ ਟਾਰਗੇਟ ਕਿਲਿੰਗ ਕਰਵਾ ਰਿਹਾ ਤਾਂ ਕੈਨੇਡਾ, ਯੂਰਪ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਸਾਨੂੰ ਕਿਸੇ ਕਿਸਮ ਦਾ ਵਹਿਮ ਨਹੀਂ। ਜਥੇਦਾਰ ਨਿੱਜਰ ਉਸ ਤੋਂ ਬਾਅਦ ਵਿੱਚ ਰਪਦਮਨ ਸਿੰਘ ਮਲਿਕ ਤੇ ਹੋਰ ਕੈਨੇਡਾ ਦੇ ਵਿੱਚ ਹੋਏ ਕਤਲਾਂ ਵਾਂਗ ਇੰਗਲੈਂਡ, ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਤੇ ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਦਾ ਕਤਲ, ਇਹੋ ਜਿਹੇ ਹੋਰ ਬਹੁਤ ਸਾਰੇ ਕਤਲ ਨੇ ਜਿਨ੍ਹਾਂ ਬਾਰੇ ਇੰਡੀਅਨ ਸਟੇਟ ਸਿਸਟਮ ਇਹ ਵਹਿਮ, ਇਹ ਭਰਮ ਪਾਉਣ ਦੀ ਕੋਸ਼ਿਸ਼ ਵਿੱਚ ਆ ਕਿ ਸਾਡਾ ਇਹਦੇ ਨਾਲ ਕੋਈ ਲਿੰਕ। ਜੇ ਅੱਜ ਯੂਐਨਓ ਜਾਂ ਅਮਰੀਕਨ ਜਾਂ ਦੁਨੀਆ ਭਰ ਦੇ ਹੋਰ ਲੋਕ ਭਾਈ ਮਨਿੰਦਰ ਸਿੰਘ ਦੇ ਬਾਰੇ ਚਿੰਤਾ ਕਰ ਰਹੇ ਨੇ, ਇਹ ਚੰਗੀ ਗੱਲ ਹੈ, ਪਰ ਇਹ ਵੀ ਸੋਚਿਆ ਜਾਵੇ ਕਿ ਭਾਈ ਮਨਿੰਦਰ ਸਿੰਘ ਵਰਗੇ ਸਿੱਖਾਂ ਨੂੰ ਇੰਡੀਅਨ ਸਟੇਟ ਸਿਸਟਮ ਕਿਉਂ ਨਿਸ਼ਾਨਾ ਬਣਾ ਰਿਹਾ। ਜਿਹੜਾ ਵੀ ਸਿੱਖ ਕੌਮ ਦੀ ਹੋਂਦ ਹਸਤੀ ਨੂੰ ਇੰਡੀਅਨ ਸਟੇਟ ਸਿਸਟਮ ਵੱਲੋਂ ਖਤਰੇ ਦੇ ਖਿਲਾਫ ਸੁਚੇਤ ਕਰਦਾ ਹੈ ਜਾਂ ਖਤਰਿਆਂ ਤੋਂ ਬਚਣ ਦੇ ਉਪਰਾਲੇ ਕਰਦਾ ਹੈ, ਉਹਨੂੰ ਇੰਡੀਅਨ ਸਟੇਟ ਸਿਸਟਮ ਆਪਦਾ ਦੁਸ਼ਮਣ ਮੰਨਦਾ ਹੈ। ਸਾਡੇ ਵਰਗੇ ਭਾਰਤ ਵਿੱਚ ਵਸਦੇ ਉਹ ਸਾਰੇ ਸਿੱਖ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਅਸੀਂ ਘੜੇ ਦੀ ਮੱਛੀ ਵਾਂਗ ਇੰਡੀਅਨ ਸਟੇਟ ਸਿਸਟਮ ਦੇ ਨਿਸ਼ਾਨੇ ਤੇ ਆ। ਇਹ ਪੰਥ ਦੀ ਸੇਵਾ ਕਰਨ ਵਾਲੇ ਇੱਥੇ ਜਦੋਂ ਕਦੇ ਕਿਸੇ ਵਾਰਦਾਤ ਤੋਂ ਬਾਅਦ ਵਿੱਚ ਉਹਨਾਂ ਬਾਰੇ ਆਪਾਂ ਸੁਣੀਏ ਕਿ ਜੀ ਉਹ ਤਾਂ ਐਕਸੀਡੈਂਟ ਹੋ ਗਿਆ, ਉਹ ਤਾਂ ਜੀ ਬਿਮਾਰ ਹੋ ਕੇ ਇੱਕਦਮ ਪਤਾ ਹੀ ਨਹੀਂ ਲੱਗਿਆ, 2-4 ਦਿਨਾਂ 'ਚ ਹੀ ਕੰਮ ਹੋ ਗਿਆ, ਜਾਂ ਜੀ ਆਪਸੀ ਕੋਈ ਟਕਰਾਅ, ਲੜਾਈ ਝਗੜਾ ਹੋਇਆ, ਪਤਾ ਨਹੀਂ ਲੱਗਿਆ ਕਿਉਂ ਇੱਕਦਮ ਆ ਭਾਣਾ ਵਾਪਰ ਗਿਆ, ਇਹ ਗੱਲਾਂ ਸਾਰੀਆਂ ਦਾ ਅਰਥ ਸਪਸ਼ਟ ਹੈ ਕਿ ਇੰਡੀਅਨ ਸਟੇਟ ਸਿਸਟਮ ਲੱਗਿਆ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਿੰਦਰ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਵਿੱਚ ਉੱਥੇ ਸੇਵਾ ਕਰਦੇ ਆ, ਉਹਨਾਂ ਨੂੰ ਪਿਛਲੇ 4-5 ਸਾਲਾਂ ਤੋਂ ਲਗਾਤਾਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਡਿਊਟੀ ਟੂ ਵਾਰਨ ਤਹਿਤ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਕੋਈ ਵਿਦੇਸ਼ੀ ਸਰਕਾਰ ਉਹਨਾਂ ਦਾ ਕਿਰਾਏ ਦੇ ਕਰਿੰਦੇ, ਜਿਹੜੇ ਗੁੰਡੇ ਬਦਮਾਸ਼, ਉਹਨਾਂ ਤੋਂ ਕਤਲ ਕਰਾ ਸਕਦੇ। ਇਹੋ ਜਿਹੀਆਂ ਚੇਤਾਵਨੀਆਂ ਭਾਈ ਮਨਿੰਦਰ ਸਿੰਘ ਦੇ ਪਰਿਵਾਰ ਬਾਰੇ ਵੀ ਨੇ ਤੇ ਹੁਣ ਸੰਯੁਕਤ ਰਾਸ਼ਟਰ ਦੇ 5 ਆਜ਼ਾਦ ਮਾਹਿਰਾਂ ਤੇ ਵਿਸ਼ੇਸ਼ ਅਧਿਕਾਰੀਆਂ ਨੇ ਕੈਨੇਡਾ ਸਰਕਾਰ ਨੂੰ ਚਿੱਠੀ ਲਿਖ ਕੇ ਭਾਈ ਮਨਿੰਦਰ ਸਿੰਘ ਨੂੰ ਜਾਨ ਦੇ ਖਤਰੇ ਤੇ ਕੈਨੇਡਾ ਵਿੱਚ ਸਿੱਖਾਂ ਵਿਰੁੱਧ ਇਹ ਜਿਹੜਾ ਜ਼ਬਰ ਚੱਲ ਰਿਹਾ, ਇਹਦਾ ਮਸਲਾ ਚੱਕਿਆ ਵਾ। ਤੇ ਇਸ ਸਾਰੀ ਗੱਲਬਾਤ ਦੇ ਵਿੱਚ ਸੈਂਟਰ ਪੁਆਇੰਟ ਇਹ ਹੈ ਕਿ ਇੰਡੀਅਨ ਸਟੇਟ ਸਿਸਟਮ ਭਾਈ ਮਨਿੰਦਰ ਸਿੰਘ ਨੂੰ ਕਤਲ ਕਰਵਾ ਕੇ ਉਹਦੀ ਆਵਾਜ਼ ਬੰਦ ਕਰਨੀ ਚਾਹੁੰਦਾ।
ਭਾਈ ਮਨਿੰਦਰ ਸਿੰਘ ਵਾਂਗ ਹੀ ਕੈਨੇਡਾ ਦੇ ਵਿੱਚ ਹੋਰ ਵੀ ਕਈ ਆਵਾਜ਼ਾਂ ਜਿਨ੍ਹਾਂ ਨੂੰ ਇੰਡੀਅਨ ਸਟੇਟ ਸਿਸਟਮ ਨਿਸ਼ਾਨੇ ਤੇ ਲਈ ਬੈਠਾ ਹੈ, ਉਹਨਾਂ ਦੀ ਚਰਚਾ ਪਹਿਲਾਂ ਹੁੰਦੀ ਰਹੀ। ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਵੀ ਇਸੇ ਤਰੀਕੇ ਨਾਲ ਪਹਿਲਾਂ ਕਤਲ ਕੀਤਾ ਹੈ। ਇੰਡੀਅਨ ਸਟੇਟ ਨੇ ਆਪਦੇ ਕਰਿੰਦਿਆਂ ਰਾਹੀਂ ਉਹ ਕਤਲ ਕਰਵਾਇਆ। ਹੁਣ ਬਾਅਦ ਵਿੱਚ ਇਹ ਵਹਿਮ ਪਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਜੀ ਉਹ ਤਾਂ ਲਾਰੈਂਸ ਬਿਸ਼ਨੋਈ ਦੇ ਅਪਰਾਧਕ ਨੈਟਵਰਕ ਦੀ ਕਰਤੂਤ ਆ, ਉਹਦੇ ਨਾਲ ਭਾਰਤੀ ਸਟੇਟ ਸਿਸਟਮ ਦਾ ਕੋਈ ਵੀ ਕਿਸੇ ਵੀ ਤਰੀਕੇ ਦਾ ਲਾਗਾ ਦੀਗਾ ਹੈ ਨਹੀਂ। ਪਰ ਭਾਰਤੀ ਜਾਂ ਕੈਨੇਡੀਅਨ ਸਿਸਟਮ ਇਸ ਤਰੀਕੇ ਦੀਆਂ ਵਾਰਦਾਤਾਂ ਬਾਰੇ ਆਪਦੇ ਨਜ਼ਰੀਏ ਤੋਂ ਜਾਂ ਆਪਦੇ ਪੱਖ ਤੋਂ ਜਾਂ ਆਪਦੀ ਸਹੂਲਤ ਦੇ ਹਿਸਾਬ ਨਾਲ ਜੋ ਮਰਜ਼ੀ ਕਹਿ ਸਕਦੇ। ਕਈ ਗੱਲਾਂ ਨੇ ਜਿੱਥੇ ਕੈਨੇਡੀਅਨ ਸਿਸਟਮ ਜਿਹੜਾ ਹੈ ਉਹਦੇ ਜਿਹੜੇ ਵਿਚਾਰ ਨੇ ਜਾਂ ਉਹਦਾ ਪੱਖ ਵਾ ਉਹ ਸਾਰਥਕ ਜਾਂ ਸੁਚੱਜਾ ਜਾਂ ਸਹੀ ਨਹੀਂ ਹੈ। ਇਵੇਂ ਹੀ ਇੰਡੀਅਨ ਸਟੇਟ ਸਿਸਟਮ ਆ, ਉਹ ਤਾਂ 100% ਹੀ ਪੁੱਠੇ ਪਾਸੇ ਚੱਲ ਰਿਹਾ। ਪਰ ਇਹਨਾਂ ਗੱਲਾਂ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪਤਾ ਸਭ ਨੂੰ ਹੈ ਕਿ ਕਤਲ ਕੌਣ ਕਰਵਾਉਂਦਾ ਹੈ। ਕਾਤਲ ਦਾ ਜਿਹੜਾ ਹੱਥ ਵਾ, ਕਾਤਲ ਦਾ ਜਿਹੜਾ ਹਥਿਆਰ ਆ, ਉਹ ਕੋਈ ਮੈਟਰ ਨਹੀਂ ਕਰਦਾ। ਜਦੋਂ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਕਤਲੇਆਮ ਹੁੰਦਾ ਹੈ ਤਾਂ ਖਾਕੀ ਵਰਦੀ ਪਾਈ ਫਿਰਦਾ ਕੋਈ ਐਸਪੀਓ ਲਖਵੀਰ ਸਿੰਘ ਅਰਥ ਨਹੀਂ ਰੱਖਦਾ, ਨਾ ਐਸਐਚਓ ਜੋਗਿੰਦਰ ਸਿੰਘ ਨਾਂ ਦਾ ਕੋਈ ਅਰਥ ਰੱਖਦਾ, ਨਾ ਡੀਐਸਪੀ ਨਛੱਤਰ ਸਿੰਘ ਅਰਥ ਰੱਖਦਾ, ਨਾ ਡੀਜੀਪੀ ਕੇਪੀਐਸ ਗਿੱਲ ਅਰਥ ਰੱਖਦਾ। ਅਰਥ ਕੀ ਰੱਖਦਾ ਕਿ ਇੰਡੀਆ ਸਿੱਖਾਂ ਨੂੰ ਕਤਲ ਕਰ ਰਿਹਾ। ਸੋ ਭਾਰਤੀ ਨਿਜ਼ਾਮ ਜਿਹੜਾ ਹੈ ਉਹ ਆਪਣੇ ਕਰਿੰਦਿਆਂ ਰਾਹੀਂ ਜੋ ਨੈਟਵਰਕ ਦੇ ਰਾਹੀਂ ਸਿੱਖਾਂ ਦਾ ਘਾਣ ਕਰਵਾ ਰਿਹਾ, ਉਹਦੇ ਵਿੱਚ ਜਦੋਂ ਜਥੇਦਾਰ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਵਿੱਚ ਹਾਲਾਤ ਸਾਹਮਣੇ ਆਏ ਤਾਂ ਅਮਰੀਕਾ ਨੇ ਜਿੱਥੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਕੀਤੀ, ਉੱਥੇ ਨਾਲ ਦੀ ਨਾਲ ਅਮਰੀਕਾ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਣ ਵਾਲੇ 30-40 ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਤੁਸੀਂ ਵੀ ਇੰਡੀਅਨ ਸਟੇਟ ਦੇ ਨਿਸ਼ਾਨੇ ਤੇ ਹੋ। ਜੇ ਅਮਰੀਕਾ ਵਰਗੀ ਸੁਪਰ ਪਾਵਰ ਉੱਥੇ ਵਸਦੇ ਸਾਡੇ ਸਿੱਖ ਭਾਈਆਂ ਨੂੰ ਇੰਡੀਅਨ ਸਟੇਟ ਸਿਸਟਮ ਇਸ ਤਰੀਕੇ ਨਾਲ ਟਾਰਗੇਟ ਕਿਲਿੰਗ ਕਰਵਾ ਰਿਹਾ ਹੈ, ਤਾਂ ਕੈਨੇਡਾ, ਯੂਰਪ ਜਾਂ ਹੋਰਨਾਂ ਮੁਲਕਾਂ ਦੇ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਸਾਨੂੰ ਕਿਸੇ ਕਿਸਮ ਦਾ ਵਹਿਮ ਨਹੀਂ। ਜਥੇਦਾਰ ਨਿੱਜਰ ਉਸ ਤੋਂ ਬਾਅਦ ਵਿੱਚ ਰਪਦਮਨ ਸਿੰਘ ਮਲਿਕ ਤੇ ਹੋਰ ਕੈਨੇਡਾ ਦੇ ਵਿੱਚ ਹੋਏ ਕਤਲਾਂ ਵਾਂਗ ਇੰਗਲੈਂਡ, ਯੂਕੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦਾ ਕਤਲ ਤੇ ਇਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਭਾਈ ਸੰਦੀਪ ਸਿੰਘ ਉਰਫ ਦੀਪ ਸਿੱਧੂ ਦਾ ਕਤਲ, ਇਹੋ ਜਿਹੇ ਹੋਰ ਬਹੁਤ ਸਾਰੇ ਕਤਲ ਨੇ ਜਿਨ੍ਹਾਂ ਬਾਰੇ ਇੰਡੀਅਨ ਸਟੇਟ ਸਿਸਟਮ ਇਹ ਵਹਿਮ, ਇਹ ਭਰਮ ਪਾਉਣ ਦੀ ਕੋਸ਼ਿਸ਼ ਵਿੱਚ ਆ ਕਿ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ। ਪਰ ਹਕੀਕਤ ਸਭ ਨੂੰ ਸਮਝ ਹੈ। ਭਾਈ ਮਨਿੰਦਰ ਸਿੰਘ ਦੇ ਬਾਰੇ ਜਿਸ ਤਰੀਕੇ ਨਾਲ ਯੂਐਨਓ ਦੇ 5 ਆਜ਼ਾਦ ਮਾਹਿਰਾਂ ਵੱਲੋਂ ਉਪਰਾਲਾ ਕੀਤਾ ਗਿਆ, ਉਹਦਾ ਵੈਲਕਮ ਕਰਨਾ ਚਾਹੀਦਾ। ਪਰ ਇਹ ਗੱਲ ਜ਼ਰੂਰ ਚੇਤੇ ਰੱਖਣ ਦੀ ਲੋੜ ਹੈ ਕਿ ਭਾਈ ਮਨਿੰਦਰ ਸਿੰਘ ਇੰਡੀਅਨ ਸਟੇਟ ਸਿਸਟਮ ਦੇ ਨਿਸ਼ਾਨੇ ਤੇ ਕਿਉਂ ਆ। ਜੇ ਅੱਜ ਯੂਐਨਓ ਜਾਂ ਅਮਰੀਕਨ ਜਾਂ ਦੁਨੀਆ ਭਰ ਦੇ ਹੋਰ ਲੋਕ ਭਾਈ ਮਨਿੰਦਰ ਸਿੰਘ ਦੇ ਬਾਰੇ ਚਿੰਤਾ ਕਰ ਰਹੇ ਨੇ, ਇਹ ਚੰਗੀ ਗੱਲ ਹੈ। ਪਰ ਇਹ ਵੀ ਸੋਚਿਆ ਜਾਵੇ ਕਿ ਭਾਈ ਮਨਿੰਦਰ ਸਿੰਘ ਵਰਗੇ ਸਿੱਖਾਂ ਨੂੰ ਇੰਡੀਅਨ ਸਟੇਟ ਸਿਸਟਮ ਕਿਉਂ ਨਿਸ਼ਾਨਾ ਬਣਾ ਰਿਹਾ। ਇਸ ਗੱਲ ਦੇ ਅਰਥ ਬੜੇ ਸਪਸ਼ਟ ਨੇ।
ਕਿ ਜਿਹੜਾ ਵੀ ਸਿੱਖ ਕੌਮ ਦੀ ਹੋਂਦ ਹਸਤੀ ਨੂੰ ਇੰਡੀਅਨ ਸਟੇਟ ਸਿਸਟਮ ਵੱਲੋਂ ਖਤਰੇ ਦੇ ਖਿਲਾਫ ਸੁਚੇਤ ਕਰਦਾ ਹੈ ਜਾਂ ਖਤਰਿਆਂ ਤੋਂ ਬਚਣ ਦੇ ਉਪਰਾਲੇ ਕਰਦਾ ਹੈ, ਉਹਨੂੰ ਇੰਡੀਅਨ ਸਟੇਟ ਸਿਸਟਮ ਆਪਦਾ ਦੁਸ਼ਮਣ ਮੰਨਦਾ ਹੈ। ਹੁਣ ਇਸ ਗੱਲ ਦੇ ਪੱਖ ਤੋਂ ਸਾਡੇ ਵਰਗੇ ਭਾਰਤ ਵਿੱਚ ਵਸਦੇ ਉਹ ਸਾਰੇ ਸਿੱਖ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਅਸੀਂ ਘੜੇ ਦੀ ਮੱਛੀ ਵਾਂਗ ਇੰਡੀਅਨ ਸਟੇਟ ਸਿਸਟਮ ਦੇ ਨਿਸ਼ਾਨੇ ਤੇ ਆ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੰਥ ਦੀ ਸੇਵਾ ਕਰਨ ਵਾਲੇ ਇੱਥੇ ਜਦੋਂ ਕਦੇ ਕਿਸੇ ਵਾਰਦਾਤ ਤੋਂ ਬਾਅਦ ਵਿੱਚ ਉਹਨਾਂ ਬਾਰੇ ਆਪਾਂ ਸੁਣੀਏ ਕਿ ਜੀ ਉਹ ਤਾਂ ਐਕਸੀਡੈਂਟ ਹੋ ਗਿਆ, ਉਹ ਤਾਂ ਜੀ ਬਿਮਾਰ ਹੋ ਕੇ ਇੱਕਦਮ ਪਤਾ ਹੀ ਨਹੀਂ ਲੱਗਿਆ, 2-4 ਦਿਨਾਂ 'ਚ ਹੀ ਕੰਮ ਹੋ ਗਿਆ, ਜਾਂ ਜੀ ਆਪਸੀ ਕੋਈ ਟਕਰਾਅ ਲੜਾਈ ਝਗੜਾ ਹੋਇਆ, ਪਤਾ ਨਹੀਂ ਲੱਗਿਆ ਕਿਉਂ ਇੱਕਦਮ ਆਹ ਭਾਣਾ ਵਾਪਰ ਗਿਆ। ਇਹ ਗੱਲਾਂ ਸਾਰੀਆਂ ਦਾ ਅਰਥ ਸਪਸ਼ਟ ਹੈ ਕਿ ਇੰਡੀਅਨ ਸਟੇਟ ਸਿਸਟਮ ਲੱਗਿਆ ਹੋਇਆ। 2 ਸਾਲ ਪਹਿਲਾਂ ਇਸੇ ਤਰੀਕੇ ਦੇ ਇੱਕ ਘਟਨਾਕ੍ਰਮ ਦੇ ਵਿੱਚ ਦੀ ਜਦੋਂ ਮੈਂ ਲੰਘ ਰਿਹਾ ਸੀ ਤਾਂ ਇੱਥੇ ਕਾਊਂਟਰ ਇੰਟੈਲੀਜੈਂਸ ਦੇ ਬੰਦਿਆਂ ਨੇ ਜਦੋਂ ਆਖਿਆ ਕਿ ਤੁਹਾਡੀ ਜਾਨ ਨੂੰ ਖਤਰਾ, ਤਾਂ ਉਸ ਵੇਲੇ ਮੈਂ ਇਹੀ ਸੋਚ ਰਿਹਾ ਸੀ ਕਿ ਤੁਹਾਡੇ ਤੋਂ ਵੱਧ ਜਾਨ ਨੂੰ ਖਤਰਾ ਮੇਰੀ ਨੂੰ ਹੋਰ ਕਿਹਦੇ ਤੋਂ ਹੋ ਸਕਦਾ। ਸੋ ਸਾਡੀ ਇਹ ਕੋਈ ਵੱਡੀ ਗੱਲ ਨਹੀਂ ਕਿ ਸਾਡੀ ਜਾਨ ਨੂੰ ਖਤਰਾ। ਜਿਹੜੇ ਲੋਕ ਆਪਣੇ ਧਰਮ ਲਈ, ਆਪਣੇ ਲੋਕਾਂ ਲਈ, ਆਪਦੀ ਕੌਮ ਲਈ ਕੁਝ ਸੋਚਣਗੇ, ਉਹਨਾਂ ਨਾਲ ਦੁਸ਼ਮਣ ਕੌਮ ਏਦਾਂ ਹੀ ਕਰਦੀ ਹੁੰਦੀ। ਫਰਕ ਸਿਰਫ ਇੰਨਾ ਕੁ ਕਿ ਜਿਹੜੇ ਦੁਸ਼ਮਣ ਸਾਡੀ ਕੌਮ ਨੂੰ ਬੀਤੇ ਦੌਰ ਵਿੱਚ ਟੱਕਰੇ ਆ, ਉਹਨਾਂ ਨੇ ਸਾਡੇ ਨਾਲ ਜੋ ਕੀਤਾ ਉਹ ਨੰਗੇ ਚਿੱਟੇ ਹੋ ਕੇ ਕੀਤਾ। ਮੁਗਲਾਂ ਦੇ ਦਰਬਾਰ ਵਿੱਚ ਬਹੁਤ ਕੁਝ ਸਾਡੇ ਧਰਮ ਦੇ ਖਿਲਾਫ ਹੋਇਆ। 5ਵੇਂ ਪਾਤਸ਼ਾਹ ਦੀ ਸ਼ਹਾਦਤ, 9ਵੇਂ ਪਾਤਸ਼ਾਹ ਦੀ ਸ਼ਹਾਦਤ ਤੇ 10ਵੇਂ ਪਾਤਸ਼ਾਹ ਦੀਆਂ ਜੰਗਾਂ ਸਮੇਤ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਮੁਗਲ ਦਰਬਾਰ ਦੇ ਹੁਕਮਾਂ ਤੇ ਹੋਇਆ। ਉਹਨਾਂ ਨੇ ਐਲਾਨੀਆ ਕੀਤਾ, ਉਹਨਾਂ ਨੇ ਸਾਡੀ ਕੌਮ ਨੂੰ ਜੇ ਨਿਸ਼ਾਨਾ ਬਣਾਇਆ ਤਾਂ ਕੋਈ ਲੁੱਕ ਲੁਕਾ ਨਹੀਂ ਰੱਖੇ। ਫਿਰ 18ਵੀਂ ਸਦੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰੇ ਜਿਹੜੇ 100 ਸਾਲ ਨੇ ਅਗਲੇ, ਬੜੇ ਦੁਸ਼ਮਣ ਟੱਕਰੇ। ਕਦੇ ਕਿਸੇ ਦੁਸ਼ਮਣ ਨੇ ਬਲ ਫਰੇਬ ਛਲ ਕਪਟ ਵਾਲਾ ਪਖੰਡ ਨਹੀਂ ਕੀਤਾ। ਨੰਗੇ ਚਿੱਟੇ ਹੋ ਕੇ ਸਿੱਖਾਂ ਨਾਲ ਲੜੇ, ਸਿੱਖਾਂ ਤੋਂ ਉਹਨਾਂ ਨੇ ਜਾਂ ਹਾਰੇ ਜਾਂ ਸਿੱਖਾਂ ਨੂੰ ਹਰਾਇਆ, ਜੰਗਾਂ ਅੱਗੇ ਵਧੀਆਂ, ਕੋਈ ਇਹਦੇ 'ਚ ਹੈ ਨਹੀਂ। ਪਰ 1947 ਤੋਂ ਬਾਅਦ ਸਾਡੀ ਕੌਮ ਨੂੰ ਜੋ ਦੁਸ਼ਮਣ ਟੱਕਰਿਆ ਉਹਦੇ ਬਾਤਾਂ ਹੀ ਨਿਰਾਲੀਆਂ ਨੇ। ਨਾਲੇ ਤਾਂ ਦਿਨ ਰਾਤ ਉਹ ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਲਈ, ਸਿੱਖਾਂ ਦਾ ਹਿੰਦੂਕਰਨ ਕਰਨ ਲਈ, ਸਿੱਖਾਂ ਨੂੰ ਘਸਿਆਰਾ ਬਣਾਉਣ ਲਈ, ਸਿੱਖਾਂ ਨੂੰ ਜਰਾਇਮ ਪੇਸ਼ਾ ਐਲਾਨ ਕੇ ਸਿੱਖਾਂ ਦੀ ਨਸਲਕੁਸ਼ੀ ਦਾ ਮਾਹੌਲ ਸਿਰਜਣ ਲਈ, ਸਿੱਖੀ ਅਤੇ ਸਿੱਖਾਂ ਦਾ ਖਾਤਮਾ ਕਰਨ ਲਈ ਕੋਈ ਕਸਰ ਨਹੀਂ ਛੱਡ ਰਿਹਾ ਇੰਡੀਅਨ ਸਟੇਟ ਸਿਸਟਮ, ਹਿੰਦੂ ਸਾਮਰਾਜ। ਦੂਜੇ ਪਾਸੇ ਹਰ ਵੇਲੇ ਇਹ ਝੂਠ, ਇਹ ਪਖੰਡ ਕਿ ਅਸੀਂ ਤਾਂ ਸਿੱਖਾਂ ਨੂੰ ਆਪਦਾ ਭਰਾ ਮੰਨਦੇ ਹਾਂ, ਸਿੱਖ ਤਾਂ ਸਾਡੇ, ਅਸੀਂ ਸਿੱਖਾਂ ਦੇ, ਤੇ ਇਹ ਤਾਂ ਜੀ ਕੋਈ ਪਾਕਿਸਤਾਨ ਦਾ ਜਾਂ ਦੁਸ਼ਮਣ ਦਾ ਏਜੰਡਾ ਜਿਹੜਾ ਸਾਡੇ 'ਚ ਫਰਕ ਪਾ ਰਿਹਾ, ਅਸੀਂ ਤਾਂ ਸਿੱਖਾਂ ਦੇ ਬਹੁਤ ਜ਼ਿਆਦਾ ਨੇੜੇ। ਹੁਣ 1947 ਤੋਂ ਅੱਜ ਤੱਕ ਸਿੱਖੀ ਅਤੇ ਸਿੱਖਾਂ ਦਾ ਖਾਤਮਾ ਕਰਨ ਦਾ ਜਿਹੜਾ ਪ੍ਰੋਜੈਕਟ ਚੱਲ ਰਿਹਾ, ਉਹਦੇ ਤਹਿਤ ਬਹੁਤ ਹੀ ਜ਼ਿਆਦਾ ਸਾਡੀ ਕੌਮ ਦਾ ਨੁਕਸਾਨ ਹੋਇਆ ਤੇ ਹੋ ਰਿਹਾ। ਪਰ ਜਿਹੜਾ ਨੁਕਸਾਨ ਹੋ ਰਿਹਾ, ਇਹੋ ਜਿਹਾ ਨੁਕਸਾਨ ਜਦੋਂ ਬੀਤੇ ਦੌਰ ਵਿੱਚ ਹੁੰਦਾ ਸੀ ਤਾਂ ਉਹਦੇ ਭਰਪਾਈ ਕਰਨੀ, ਉਹਨੂੰ ਓਵਰ ਕਰ ਜਾਣਾ ਸਾਡੇ ਲਈ ਸੌਖਾ ਰਿਹਾ। ਹੁਣ ਕੀ ਹੈ, ਇਹ ਪਹਿਲਾਂ ਉਹ ਟਿਕਾ ਕੇ ਤੁਹਾਡੀ ਕੌਮ ਦਾ, ਸਿੱਖ ਕੌਮ ਦਾ ਨੁਕਸਾਨ ਕਰਦੇ ਹੈ,
ਤੇ ਜਦੋਂ ਸਾਡੀ ਕੌਮ ਨੇ ਰਿਐਕਟ ਕਰਨਾ ਹੁੰਦਾ, ਉਦੋਂ ਉਹ ਭਰਾ ਬਣ ਕੇ, ਉਦੋਂ ਉਹ ਬੀਬੇ ਬੰਦੇ ਬਣ ਕੇ ਸਾਹਮਣੇ ਆ ਖੜਦੇ। ਜਦੋਂ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਦੇ ਸੀ, ਸਾਨੂੰ ਮੁਹਾਵਰੇ ਤੇ ਅਖਾਣ ਪੜ੍ਹਨ ਲਈ ਕਿਹਾ ਜਾਂਦਾ ਸੀ, ਉਹਦੇ ਸਾਨੂੰ ਪੇਪਰਾਂ 'ਚ ਨੰਬਰ ਮਿਲਦੇ ਸੀ। ਤੇ ਉੱਥੇ ਇੱਕ ਮੁਹਾਵਰਾ ਜਦੋਂ ਮੈਂ ਪੜ੍ਹਦਾ ਸੀ ਤਾਂ ਮੈਨੂੰ ਬੁਰਾ ਲੱਗਦਾ ਸੀ। ਉਹ ਮੁਹਾਵਰਾ ਸੀਗਾ, ਮੂੰਹ ਮੂੰਹ ਸੇ ਰਾਮ ਰਾਮ ਬਗਲ ਵਿੱਚ ਛੁਰੀ। ਮੈਂ ਜਦੋਂ ਸੁਣਨਾ ਰਾਮ ਰਾਮ ਤਾਂ ਮੈਨੂੰ ਲੱਗਣਾ ਕਿ ਰਾਮ, ਗੁਰੂ ਸਾਹਿਬਾਨ ਨੇ ਰਾਮ ਸ਼ਬਦ ਬਾਣੀ 'ਚ ਵਰਤਿਆ ਹੈ ਤੇ ਭਗਵਾਨ ਸ਼੍ਰੀ ਰਾਮ ਜ਼ਰੂਰ ਅਯੋਧਿਆ ਦਾ ਇੱਕ ਰਾਜਕੁਮਾਰ ਹੋਇਆ ਜਿਹਦੀ ਰਮਾਇਣ ਵਿੱਚ ਕਹਾਣੀ ਆਉਂਦੀ ਹੈ। ਪਰ ਰਾਮ ਸ਼ਬਦ ਅਕਾਲ ਪੁਰਖ ਵਾਹਿਗੁਰੂ ਲਈ ਵੀ ਗੁਰੂ ਸਾਹਿਬਾਨ ਨੇ ਵਰਤਿਆ ਤੇ ਇਹ ਕਹਿ ਰਹੇ ਨੇ ਕਿ ਕੋਈ ਸ਼ਖਸ ਮੂੰਹ ਤੋਂ ਰਾਮ ਰਾਮ ਕਹਿੰਦਾ ਤੇ ਉਹਨੇ ਛੁਰੀ ਰੱਖੀ ਹੋਈ ਆ ਵੀ ਜਦੋਂ ਕਿਤੇ ਲੋਟ ਲੱਗਿਆ ਤੇ ਮਾਰ ਦੇਣਾ। ਬਾਲ ਮਨ ਜਿਹੜਾ ਹੁੰਦਾ ਬੜਾ ਉਹ ਨਿਰਮਲ ਤੇ ਸਾਫ਼ ਸੋਚ ਵਾਲਾ ਹੁੰਦਾ। ਉਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਅਸਲ ਵਿੱਚ ਸਾਡਾ ਇੱਕ ਇਹੋ ਜਿਹੀ ਕੌਮ ਨਾਲ ਪੂਰੀ ਨਾ ਵਾਹ ਪਿਆ ਹੋਇਆ ਹੈ ਜਿਹੜੀ ਮੂੰਹ ਤੋਂ ਰਾਮ ਰਾਮ ਕਰਦੀ ਹੈ ਤੇ ਜਦੋਂ ਵੀ ਲੋਟ ਲੱਗਦਾ ਤੁਹਾਡੀ ਪਿੱਠ ਤੇ ਵਾਰ ਕਰਦੀ ਹੈ। ਸਰਦਾਰ ਹਰਿੰਦਰ ਸਿੰਘ ਮਹਿਬੂਬ ਦੀਆਂ ਉਹ ਲਾਈਨਾਂ ਕਿ ਪਿਛਲੀਆਂ 5 ਸਦੀਆਂ ਵਿੱਚ ਸਿੱਖੀ ਅਤੇ ਸਿੱਖਾਂ ਉੱਤੇ ਜਿਹੜਾ ਵੀ ਹਮਲਾ ਹੋਇਆ ਉਹਦੇ ਪਿੱਛੇ ਸਿੱਧਾ ਜਾਂ ਅਸਿੱਧਾ ਹਿੰਦੂ ਤਵੀਆਂ ਦਾ ਹੱਥ ਜ਼ਰੂਰ ਰਿਹਾ। ਹੁਣ ਇਹ ਜਿਹੜੀ ਉਹਨਾਂ ਦੀ ਲਾਈਨ ਜਾਂ ਫਤਵਾ ਹੈ, ਇਹ ਜਿਹੜਾ ਉਹਨਾਂ ਨੇ ਨਤੀਜਾ ਕੱਢਿਆ ਹੈ, ਇੱਥੇ ਤਿੱਕਰ ਆਉਣ ਲਈ ਕੌਮ ਦਾ ਬਹੁਤ ਵੱਡਾ ਖੂਨ ਖਰਾਬੇ ਵਾਲਾ ਲਹੂ ਦਾ ਦਰਿਆ ਲੰਘ ਕੇ ਇਹ ਅਕਲ ਆਈ। ਹੁਣ ਸਾਨੂੰ ਇਸ ਗੱਲ ਦੇ ਇਤਿਹਾਸਕ ਤੱਥ, ਸਬੂਤ, ਵੇਰਵੇ ਦਰਜ ਨੇ ਕਿ ਜੀ ਕਿਵੇਂ ਪਹਿਲੀ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਸਿੱਖੀ ਦੀਆਂ ਤੇ ਸਿੱਖਾਂ ਦੀਆਂ ਜੜ੍ਹਾਂ ਪੱਟਣ ਲਈ ਹਿੰਦੂ ਭਾਈਚਾਰੇ ਨੇ ਕੰਮ ਕੀਤਾ। ਉਹ ਹਿੰਦੂ ਭਾਈਚਾਰਾ ਜਿਹਨੂੰ ਬਚਾਉਣ ਲਈ, ਜਿਹਦੇ ਤਿਲਕ ਅਤੇ ਜਨੇਊ ਦੀ ਰਾਖੀ ਲਈ ਸਿੱਖਾਂ ਨੇ, ਗੁਰੂ ਸਾਹਿਬਾਨ ਨੇ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਕਦੇ ਕੋਈ ਕਸਰ ਨਹੀਂ ਛੱਡੀ ਕਿ ਸਿੱਖਾਂ ਦਾ ਬਾਹਮਣੀਕਰਨ ਕਰਨਾ ਜਾਂ ਸਿੱਖਾਂ ਦਾ ਭੋਗ ਪਾਉਣਾ। ਸਿੱਖ ਫਲਸਫੇ ਦਾ ਤੇ ਸਿੱਖ ਇਤਿਹਾਸ ਦਾ ਰੂਪ ਸਰੂਪ ਬਦਲਣਾ ਹੈ ਤੇ ਸਿੱਖਾਂ ਦਾ ਕੱਖ ਨਹੀਂ ਛੱਡਣਾ। ਇਹ ਜਿਹੜੀ ਖੇਡ ਚੱਲ ਰਹੀ ਹੈ, ਇਹਦੇ ਤਹਿਤ ਜਦੋਂ 300 ਸਾਲਾ ਮਨਾਇਆ ਗਿਆ ਖਾਲਸਾ ਪੰਥ ਦੀ ਸਿਰਜਣਾ ਦੀ 3ਜੀ ਸ਼ਤਾਬਦੀ 1999, ਉਸ ਮੌਕੇ ਮੈਂ 300 ਉਹ ਇਤਿਹਾਸਕ ਤੱਥ ਜਿਹਦੇ ਰਾਹੀਂ ਅਸੀਂ ਸਾਬਤ ਕਰ ਸਕੀਏ ਕਿ ਸਿੱਖ ਹੋਰ ਹੁੰਦੇ ਨੇ, ਹਿੰਦੂ ਹੋਰ ਹੁੰਦੇ। 300 ਸਾਲੇ ਮੌਕੇ ਉਹ 300 ਤੱਥ ਲਿਖੇ, ਛਾਪੇ ਤੇ ਵੰਡੇ। ਫਿਰ ਉਸ ਮੌਕੇ ਕਿਸੇ ਵਿਦਵਾਨ ਸੱਜਣ ਦੇ ਕਹਿਣ ਤੇ ਮੈਂ 300 ਉਹ ਇਤਿਹਾਸਕ ਘਟਨਾਵਾਂ ਜਾਂ ਤੱਥ ਇਕੱਠੇ ਕੀਤੇ ਜਿਨ੍ਹਾਂ ਰਾਹੀਂ ਇਹ ਸਾਬਤ ਹੋਵੇ ਕਿ ਕਿਵੇਂ ਹਿੰਦੂ ਤਵੀਆਂ ਨੇ ਪਹਿਲੇ ਦਿਨ ਤੋਂ ਹੁਣ ਤੱਕ ਸਿੱਖ ਕੌਮ ਦਾ ਨੁਕਸਾਨ ਕੀਤਾ ਹੈ। ਤੇ ਜਦੋਂ ਲਾਇਬ੍ਰੇਰੀਆਂ ਫਰੋਲਦਿਆਂ, ਪੁਰਾਤਨ ਇਤਿਹਾਸਕ ਗ੍ਰੰਥਾਂ ਨੂੰ ਫਰੋਲਦਿਆਂ ਉਹ ਸਾਰਾ ਕੁਝ ਮੈਂ ਇਕੱਠਾ ਕਰ ਲਿਆ, ਮੈਨੂੰ ਆਪਣੇ ਆਪ ਉੱਤੇ ਸ਼ਰਮ ਆਈ ਕਿ ਧੰਨਾ ਮੇਰੀ ਕੌਮ ਜਿਹੜੀ ਇਹੋ ਜਿਹੇ ਲੋਕਾਂ ਨੂੰ ਅੱਜ ਵੀ ਜੱਫੀਆਂ ਪਾਉਂਦੀ ਫਿਰਦੀ ਆ। ਉਦੋਂ ਮੈਂ ਇਹ ਗੱਲ ਪਹਿਲੀ ਵਾਰ ਮੇਰੇ ਮਨ ਵਿੱਚ ਆਈ ਸੀ ਕਿ ਜਿਹੜਾ ਕੋਈ ਆਮ ਬੰਦਾ ਵੀ ਸੱਪ ਨੂੰ ਜੇਬ 'ਚ ਪਾਈ ਫਿਰੇ ਉਹਨੇ ਮਰਨਾ ਹੀ ਆ, ਤੇ ਅਸੀਂ ਵੀ ਉਹੀ ਕਰਤੂਤ ਕਰ ਰਹੇ ਹਾਂ। ਜਿਸ ਕੌਮ ਨੇ, ਜਿਨ੍ਹਾਂ ਲੋਕਾਂ ਨੇ, ਜਿਨ੍ਹਾਂ ਹਿੰਦੂਆਂ ਨੇ ਸਾਡੇ ਪੱਲੇ ਕਦੇ ਕੱਖ ਨਹੀਂ ਛੱਡਿਆ, ਉਹਨਾਂ ਦੇ ਅਸੀਂ ਐਵੇਂ ਹੀ ਉੱਤੇ ਚੜੇ ਫਿਰਦੇ ਤੇ ਉਹ ਤੁਹਾਡੇ ਬੰਦੇ ਮਾਰਨ। ਹੁਣ ਇਹਨਾਂ ਦਿਨਾਂ ਦੇ ਵਿੱਚ
ਬਹੁਤ ਵੱਡੀ ਗਿਣਤੀ ਵਿੱਚ ਸਾਡੇ ਜਿਹੜੇ ਸਿੱਖ ਨੇ, ਹੈ ਤਾਂ ਚਲੋ ਇੰਡੀਅਨ ਸਟੇਟ ਸਿਸਟਮ ਜਿਹਦੇ ਵਿੱਚ ਸਾਰੇ ਸਿਆਸੀ ਜਿਹੜੇ ਦਲ ਨੇ ਉਹਦੇ ਵਿੱਚ ਐਕਟਿਵਿਜ਼ਮ ਕਰਦੇ, ਪਰ ਆਪਾਂ ਗੱਲ ਭਾਜਪਾ ਦੀ ਕਰ। ਭਾਰਤੀ ਜਨਤਾ ਪਾਰਟੀ ਉਸ RSS ਦਾ ਇੱਕ ਵਿੰਗ ਹੈ ਜਿਹੜਾ ਸਿੱਖਾਂ ਦੀ ਵੱਖਰੀ ਆਜ਼ਾਦ ਵਿਲੱਖਣ ਅੱਡਰੀ ਹੋਂਦ ਹਸਤੀ ਨੂੰ ਮੰਨਣ ਦੀ ਬਜਾਏ ਸਿੱਖਾਂ ਨੂੰ ਹਿੰਦੂਇਜ਼ਮ ਦਾ, ਹਿੰਦੂ ਧਰਮ ਦਾ ਇੱਕ ਅੰਗ ਮੰਨ, ਇਹ ਤਾਂ ਜੀ ਹਿੰਦੂਆਂ ਚੋਂ ਨਿਕਲੇ। ਹੁਣ RSS ਦਾ, BJP ਦਾ ਜਿਹੜਾ ਏਜੰਡਾ, ਉਹਨੂੰ ਸ਼ਰੇਆਮ ਪਤਾ ਹੋਣ ਦੇ ਬਾਵਜੂਦ ਜਿਹੜੇ ਸਾਡੇ ਧਾਰਮਿਕ ਅਤੇ ਸਿਆਸੀ ਆਗੂ BJP ਤੇ RSS ਨਾਲ ਜੱਫੀਆਂ ਪਾਈ ਫਿਰਦੇ ਆ, ਜਿਨ੍ਹਾਂ ਨੂੰ ਇਸ ਗੱਲ ਦੀ ਭੋਰਾ ਸ਼ਰਮ ਨਹੀਂ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਇਆ। ਹੁਣ ਆਮ ਸਿੱਖ ਨੂੰ ਤਾਂ ਇਹ ਗੱਲ ਬੜੀ ਵੱਡੀ ਲੱਗਦੀ ਆ ਕਿ ਹੁਕਮਨਾਮਾ ਹੋਇਆ ਹੋਇਆ, ਆਪਾਂ ਇਹਨਾਂ ਤੋਂ ਧਾਰਾ ਲੈਣੀ ਹੈ। ਪਰ ਜਦੋਂ ਧਾਰਮਿਕ ਸ਼ਖਸੀਅਤਾਂ, ਸੰਤ ਸਮਾਜ ਕਹਿ ਲਓ, ਬਾਬਾ ਧੁੰਮਾ ਕਹਿ ਲਓ, ਟਕਸਾਲ ਕਹਿ ਲਓ, ਜਾਂ ਸਿਆਸੀ ਪ੍ਰਵਾਨ ਜਿਹੜੇ ਆ ਬਾਦਲ ਦਲ ਵਾਲੇ ਆ ਤੇ ਹੋਰ ਸਾਰੇ, ਇਹ ਜਦੋਂ ਦੁਸ਼ਮਣ ਨੂੰ ਮਜ਼ਬੂਤ ਕਰਦੇ ਆ, BJP ਨਾਲ ਜੱਫੀਆਂ ਪਾਉਂਦੇ ਆ, ਇਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਇਹ ਉਹੀ ਇੰਡੀਅਨ ਡੀਪ ਸਟੇਟ, ਉਹੀ ਸਿਸਟਮ ਆ ਜਿਹੜਾ ਸਿੱਖੀ ਦੀਆਂ ਜੜ੍ਹਾਂ ਪੱਟਣੀਆਂ ਚਾਹੁੰਦਾ ਹੈ। ਇਹਨਾਂ ਨੂੰ ਕੋਈ ਮਤਲਬ ਨਹੀਂ ਕਿ 1984 ਮੌਕੇ ਕਿਵੇਂ ਅਡਵਾਨੀ, ਵਾਜਪਾਈ ਤੇ ਹੋਰ ਜਿਹੜੇ BJP ਦੇ ਲੀਡਰ ਸੀ, ਉਹ ਆਪ ਲਿਖ ਕੇ ਐਲਾਨੀਆ ਤੌਰ ਤੇ ਕਹਿੰਦੇ ਰਹੇ ਹਨ ਕਿ ਜੀ ਇੰਦਰਾ ਤਾਂ ਮੰਨਦੀ ਨਹੀਂ ਸੀ, ਅਸੀਂ ਫਿਰ ਜ਼ੋਰ ਪਵਾਇਆ ਤੇ ਅਸੀਂ ਕਿਹਾ ਵੀ ਹਮਲਾ ਕਰੋ। ਇਹ ਤਾਂ ਵਾਜਪਾਈ, ਅਡਵਾਨੀ ਹੁਣਾਂ ਦੀਆਂ ਆਪਦੀਆਂ ਸਟੇਟਮੈਂਟਸ ਪਈਆਂ ਨੇ ਕਿ ਇਹ ਤਾਂ 6 ਮਹੀਨੇ ਲੇਟ ਕੀਤਾ ਜੋ ਹਮਲਾ ਹੋਏ। ਇਹ ਤਾਂ ਇੰਦਰਾ ਤਾਂ ਦੁਰਗਾ ਹੀ ਆ ਕਹਿੰਦੇ। ਹੁਣ ਉਹ ਲੋਕ ਜਿਨ੍ਹਾਂ ਨੂੰ ਇਸ ਗੱਲ ਦੀ ਕੋਈ ਇਤਰਾਜ਼ ਨਹੀਂ ਹੋਇਆ ਕਿ 1984 ਦੇ ਵਿੱਚ ਸਿੱਖਾਂ ਦਾ ਇੰਨਾ ਭਾਰੀ ਕਤਲੇਆਮ ਹੋਇਆ ਤੇ ਉਸ ਕਤਲੇਆਮ ਤੋਂ ਬਾਅਦ ਚ BJP ਨੂੰ ਵੋਟਾਂ ਨਹੀਂ ਮਿਲੀਆਂ ਤੇ ਸਰਕਾਰ ਬਣਾ ਕੇ ਫਿਰ ਕਾਂਗਰਸ ਜਿਹੜੀ ਆ ਮੈਦਾਨ ਚ ਆ ਗਈ। ਇਹ ਗੱਲ ਸਮਝਣ ਦੀ ਬੜੀ ਲੋੜ ਹੈ। ਅੱਜ ਕੱਲ ਇੱਕ ਅਨੂ ਡਾਗਰ ਨਾਂ ਦੀ ਜਨਾਨੀ ਸੰਤ ਭਿੰਡਰਾਂ ਵਾਲਿਆਂ ਤੇ ਸਿੱਖ ਜੁਝਾਰੂਆਂ ਖਿਲਾਫ ਬਹੁਤ ਭੰਡੀ ਪ੍ਰਚਾਰ ਕਰਦੀ ਹੈ। ਮੈਨੂੰ ਯਾਦ ਆ ਬਿਲਕੁਲ ਇਦਾਂ ਦਾ ਹੀ ਭੰਡੀ ਪ੍ਰਚਾਰ ਕੰਗਣਾ ਰਣੌਤ 2-4 ਸਾਲ ਪਹਿਲਾਂ ਕਰਦੀ ਰਹੀ ਹੈ। ਸੰਤ ਭਿੰਡਰਾਂ ਵਾਲਿਆਂ ਤੇ ਹੋਰਨਾਂ ਸਿੱਖਾਂ ਦੇ ਜਜ਼ਬਾਤਾਂ ਨੂੰ ਲੂਣ ਵਾਲੀਆਂ ਕਰਤੂਤਾਂ ਕਰਦੀ ਨੇ ਲੋਕਾਂ ਦੇ ਵਿੱਚ ਆਪਦੀ ਭੱਲ ਬਣਾਈ। ਜਿੰਨਾ ਉਹਦਾ ਵਿਰੋਧ ਹੋਇਆ ਉਹਨਾਂ ਹਿੰਦੂ ਕੱਟੜਵਾਦ ਨੂੰ ਉਹ ਵੱਡੀ ਤੋਪ ਲੱਗੀ, ਆਖਰ ਉਹ MP ਬਣੀ ਫਿਰਦੀ ਹੈ। ਹੁਣ ਜਿਹੜੀ ਆ ਅਨੂ ਡਾਗਰ, ਇਹ ਵੀ ਚਾਹੁੰਦੀ ਆ ਕਿ ਆਪਾਂ ਮੈਂਬਰ ਪਾਰਲੀਮੈਂਟ ਬਣੀਏ। ਸੋ ਸਿੱਖ ਕੌਮ ਨੂੰ ਗਾਲਾਂ ਕੱਢ ਕੇ, ਸਿੱਖ ਕੌਮ ਨੂੰ ਦੁਖੀ ਕਰਕੇ, ਸਿੱਖ ਕੌਮ ਦੇ ਸਿਰ 'ਚ ਸਵਾਹ ਪਾ ਕੇ ਸਿੱਖਾਂ ਨੂੰ ਪ੍ਰਤੀਕਿਰਿਆ ਕਰਨ ਲਈ ਮਜਬੂਰ ਕਰਕੇ ਉਹ ਕਹਿੰਦੇ ਆ ਕਿ ਮਿੰਟੋ ਮਿੰਟੀ ਵੋਟਾਂ ਪੈਂਦੀ। ਮਤਲਬ ਕਿ ਕੰਗਣਾ ਰਣੌਤ ਜਾਂ ਅਨੂ ਡਾਗਰ ਨੂੰ ਉਦਾਂ ਤਾਂ ਗਲੀ ਗਵਾਂਢ ਚ ਕੋਈ ਪੁੱਛੇ ਹੀ ਨਾ ਜੇਕਰ ਉਹ ਸਿੱਖਾਂ ਦੇ ਉਲਟ ਇਹ ਨਾ ਕਰੇ। ਹੁਣ ਪਹਿਲਾਂ ਕੰਗਣਾ ਰਣੌਤ ਜਿੱਤ ਚੁੱਕੀ ਆ, ਹੁਣ ਉਸੇ ਮਾਡਲ ਦੇ ਉੱਤੇ ਅਨੂ ਡਾਗਰ ਨਾਂ ਦੀ ਜਨਾਨੀ ਆ ਜਿਹੜੀ ਉਹ ਮੂਹਰੇ ਕੀਤੀ ਹੋਈ ਆ, ਔਰ ਉਹਦਾ ਲੌਂਗ ਲਾਣਾ ਉਹਦੇ ਮਗਰ ਹਰ ਰੋਜ਼ ਉਹ ਇਹ ਕਰਦੀ। ਬਾਬੇ ਧੁੰਮੇ ਨੂੰ ਨਾ ਤਾਂ ਉਦਣ ਸ਼ਰਮ ਆਈ ਸੀ ਵੀ ਮੇਰੀ ਟਕਸਾਲ ਦਾ ਮੁਖੀ ਹੈ ਬਾਬਾ ਜਰਨੈਲ ਸਿੰਘ, ਜਦੋਂ ਕੰਗਣਾ ਰਣੌਤ ਭਕਾਈ ਮਾਰਦੀ ਸੀ। ਬਾਬੇ ਧੁੰਮੇ ਦੇ ਚੇਲੇ ਬਾਲਕੇ ਆ ਜਿਹੜੇ, ਉਹਨਾਂ ਸਾਰਿਆਂ ਨੇ ਕੌਮ ਦੀ ਗੱਲ ਕਰਨ ਵਾਲੇ ਨੂੰ ਕਦੇ ਨਹੀਂ ਬਖਸ਼ਣਾ, ਗੰਦ ਵਕਣਾ, ਗਾਲਾਂ ਕੱਢਣੀਆਂ ਨੇ। ਕਿਸੇ ਵੀ ਪੰਥਕ ਜਾਂ ਖਾਲਿਸਤਾਨੀ ਬੰਦੇ ਦੇ ਖਿਲਾਫ ਬੋਲਣ ਲੱਗਿਆ ਬਾਬੇ ਧੁੰਮੇ ਦੀ ਸੈਨਾ ਤਿਆਰ ਬਰ ਤਿਆਰ ਮਿਲਦੀ। ਪਰ ਕਦੇ ਕੰਗਣਾ ਰਣੌਤ ਜਾਂ ਮਨੋਹਰ ਲਾਲ ਖੱਟੜ ਨਾਂ ਦੇ BJP ਦੇ ਆਗੂ, ਜਿਹਦਾ ਹਰਿਆਣੇ ਦਾ CM ਰਿਹਾ, ਉਹਨੇ ਕਿਹਾ ਕਿ ਮੈਂ ਨਹੀਂ ਗੁਰਦੁਆਰੇ 'ਚ ਬਣਦਾ, ਇੱਥੇ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਲੱਗੀ। ਕੌਮ ਤਾਂ ਕਮਲੀ ਹੋਈ ਪਈ, ਗੁੱਸੇ 'ਚ ਲੜ ਲੜ ਕੇ ਮਰਨ ਨੂੰ ਫਿਰ ਮੁੰਡੇ ਸਾਡੇ।
ਤੇ ਬਾਬਾ ਧੁੰਮਾ ਸਰੋਪਾ ਚੱਕੀ ਫਿਰੇ ਉਹਨੂੰ ਪਾਉਣ ਨੂੰ। ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਬਾਬੇ ਜਰਨੈਲ ਸਿੰਘ ਸਮੇਤ ਪੂਰੀ ਕੌਮ ਨੂੰ ਜਲੀਲ ਕਰਨ ਵਾਲੇ, ਸਿੱਖ ਜੁਝਾਰੂਆਂ ਨੂੰ ਮਾੜਾ ਬੋਲਣ ਵਾਲੇ, ਜਿਹੜੇ ਵੀ ਬੰਦੇ ਤੋਂ ਸਿੱਖ ਰੱਜ ਕੇ ਦੁਖੀ ਹੁੰਦੇ ਆ, ਬਾਬਾ ਧੁੰਮਾ ਜੀ ਸਰੋਪਾ ਲੈ ਕੇ ਪਹੁੰਚ ਜਾਂਦੇ ਆ ਪਾਉਣ। ਹੁਣ ਅਨੂ ਡਾਗਰ ਜਿਹੜੀ ਆ, ਲੋਕ ਬੜੇ ਦੁਖੀ ਨੇ, ਸਿੱਖ ਨੌਜਵਾਨ ਬੱਚੇ ਬਹੁਤ ਵਿਚਾਰੇ ਪਰੇਸ਼ਾਨ ਨੇ, ਫੋਨ ਕਰਦੇ ਕਿ ਜੀ ਬਹੁਤ ਬਕਵਾਸ ਕਰਦੀ। ਮੈਂ ਉਹਨਾਂ ਨੂੰ ਜਦੋਂ ਸਮਝਾਉਣਾ ਤਾਂ ਉਹ ਕਹਿੰਦੇ ਜੀ ਸਾਨੂੰ ਇੱਕ ਗੱਲ ਤੁਸੀਂ ਛੱਡੋ ਭਾਜੀ, ਇਹ ਜਿਹੜਾ ਬਾਬਾ ਜੀ ਆ, ਬਾਬਾ ਧੁੰਮਾ ਜੀ, ਉਹਨਾਂ ਦੀ ਨਜ਼ਰ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵਾਂਗ ਬਾਬਾ ਹਰਨਾਮ ਸਿੰਘ ਜੀ ਭਿੰਡਰਾਂ ਵਾਲੇ ਕੀ ਸਮਝਾਈ। ਖੈਰ, ਇਹ ਗੱਲ ਪੱਕੀ ਆ ਕਿ ਉਹਨਾਂ ਨੇ ਸਾਡੀ ਕੌਮ ਦੇ ਵਿੱਚੋਂ ਇੱਕ ਬੜਾ ਵੱਡਾ ਤਬਕਾ ਪੱਟ ਲਿਆ, ਜਿਨ੍ਹਾਂ ਨੂੰ ਕੇਸਾਂ ਵਾਲੇ ਹਿੰਦੂ ਕਹਿਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਕਿਉਂਕਿ ਜਿਵੇਂ ਉਹ ਹਿੰਦੂ ਕੱਟੜਵਾਦੀ ਸਾਨੂੰ ਖਾਲਿਸਤਾਨੀਆਂ ਨੂੰ, ਬਾਬਾ ਜਰਨੈਲ ਸਿੰਘ ਨੂੰ, ਪੰਥਕ ਸੋਚ ਵਾਲਿਆਂ ਨੂੰ ਮਾੜਾ ਮੰਨਦੇ, ਉਵੇਂ ਜਿਹਾ ਹੀ ਇਹਨਾਂ ਦਾ ਕੰਮ ਆ। ਹਾਂ ਠੀਕ ਆ, ਕਈਆਂ ਦੇ ਬਾਣੇ ਬੜੇ ਖੂਬਸੂਰਤ ਨੇ, ਦਾੜੇ, ਕਿਰਪਾਨਾਂ, ਹੋਰ ਬੜਾ ਕੁਛ ਆ, ਪਰ ਮੋਟੇ ਤੌਰ ਤੇ ਉਹ ਸਾਰਾ ਕੁਝ ਉਹੀ ਕਰਦੇ ਹੈ ਜਿਹੜਾ ਹਿੰਦੂ ਤਵੀਏ ਕਰਦੇ। ਜਦੋਂ ਕੰਗਣਾ ਰਣੌਤ ਤੇ ਅਨੂ ਡਾਗਰ ਦੀ ਗੱਲ ਕਰਦੇ ਆ ਤਾਂ ਗੱਲ ਨੂੰ ਸਮਝਾਉਣ ਲਈ, ਜਦੋਂ ਐਮਰਜੈਂਸੀ ਤੋਂ ਬਾਅਦ ਕਾਂਗਰਸ ਸਾਰੇ ਭਾਰਤ ਵਿੱਚ ਹਾਰੀ ਤੇ ਜਿਹੜੇ ਸਿਆਸੀ ਦਲ ਬਾਅਦ ਵਿੱਚ ਮੁਲਕ ਦੀ ਸੱਤਾ ਤੇ ਕਾਬਜ ਹੋਏ, ਉਹਨਾਂ ਤੋਂ ਮੁਲਕ ਦੀ ਸੱਤਾ ਸੰਭਾਲੀ ਨਾ ਗਈ ਤੇ 1980 ਵਿੱਚ ਕਾਂਗਰਸ ਪਾਰਟੀ ਦੁਬਾਰਾ ਸੱਤਾ ਚ ਆਉਂਦੀ। ਜਦੋਂ 1980 ਚ ਕਾਂਗਰਸ ਪਾਰਟੀ ਸੱਤਾ ਚ ਆਈ, ਉਹਨਾਂ ਨੂੰ ਫਿਕਰ ਹੁਣ ਇਹ ਸੀ ਕਿ ਜਦੋਂ ਅਗਲੀ ਇਲੈਕਸ਼ਨ ਆਉਣੀ ਹੈ ਉਦੋਂ ਸਾਰਾ ਮਾਹੌਲ ਸਾਡੇ ਹੱਕ ਵਿੱਚ ਹੋਣਾ ਚਾਹੀਦਾ। ਇਸ ਗੱਲ ਨੂੰ ਮੁੱਖ ਰੱਖ ਕੇ ਫਾਰਮੂਲਾ ਕੱਢਿਆ ਗਿਆ ਕਿ ਜੀ ਕਿਸੇ ਕੌਮ ਨੂੰ ਭੜਕਾਇਆ ਜਾਵੇ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਇਹ ਲੱਗਣ ਲਾ ਦਿੱਤਾ ਜਾਵੇ ਕਿ ਇਹ ਬੰਦੇ ਬੜੇ ਮਾੜੇ ਆ ਤੇ ਸਿਰਫ ਤੁਹਾਨੂੰ ਇੰਦਰਾ ਗਾਂਧੀ ਤੇ ਕਾਂਗਰਸ ਹੀ ਬਚਾ ਸਕਦੇ ਆ। ਇਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਜੋ ਪਲਾਨ ਬਣਾਇਆ, ਉਹਦੇ ਤਹਿਤ ਹਰ ਉਹ ਹਰਕਤ ਕੀਤੀ ਗਈ ਜਿਹਦੇ ਨਾਲ ਸਿੱਖ ਇੱਕ ਆਪਣੇ ਆਪ ਦੇ ਵਿੱਚ ਮੈਦਾਨ ਵਿੱਚ ਆ ਜਾਣ ਲਈ ਮਜਬੂਰ ਕਰ ਦਿੱਤੇ। ਹੁਣ ਇੱਥੇ ਸਮਝਣ ਦੀ ਲੋੜ ਹੈ ਕਿ ਇਦੋਂ ਪਹਿਲਾਂ ਸਿੱਖਾਂ ਦੇ ਵੱਖ-ਵੱਖ ਮੋਰਚੇ ਲੱਗੇ ਔਰ ਉਹਨਾਂ ਮੋਰਚਿਆਂ ਦੀ ਇੱਕ ਲੰਮੀ ਦਾਸਤਾਨ ਹੈ, ਜਿਹ ਤੋਂ ਬਹੁਤ ਸਾਡੀ ਕੌਮ ਨੂੰ ਫਾਇਦਾ ਵੀ ਹੋਇਆ ਮੋਰਚਿਆਂ ਤੋਂ। ਪਰ ਇੰਡੀਅਨ ਸਟੇਟ ਸਿਸਟਮ ਨੇ ਸਾਰੇ ਮੁਲਕ ਵਿੱਚ ਲੋਕਾਂ ਨੂੰ ਭੜਕਾਇਆ ਕਿ ਇਹ ਦੂਜੇ ਇੱਕ ਦਿਨ ਮੋਰਚਾ ਲਾ ਕੇ ਬਹਿ ਜਾਂਦੇ। ਪਰ ਐਮਰਜੈਂਸੀ ਦੇ ਖਿਲਾਫ ਜਿਹੜਾ ਮੋਰਚਾ ਲਾਇਆ ਸੀ, ਉਸ ਮੌਕੇ ਬਾਦਲ ਨੇ ਦਿੱਲੀ ਵਾਲਿਆਂ ਨੂੰ ਕਿਹਾ ਕਿ ਆਪਾਂ ਤੁਹਾਡੇ ਨਾਲ ਆ ਤੇ ਮੋਰਚਾ ਲਾਵਾਂਗੇ। ਇੰਦਰਾ ਗਾਂਧੀ ਬਾਰੇ ਕਿਹਾ ਜਾਂਦਾ ਹੈ ਕਿ ਉਹਨੇ ਇੱਥੇ ਸੁਨੇਹਾ ਲਾਇਆ ਕਿ ਮੈਂ ਇੱਕ ਵੀ ਅਕਾਲੀ ਦਲ ਦਾ ਲੀਡਰ, ਇੱਕ ਵੀ ਸਿੱਖ ਆਗੂ ਫੜਿਆ ਨਹੀਂ, ਮੈਂ ਇਹ ਜਿਹੜੇ ਜਨਸੰਘ ਵਾਲੇ ਆ ਇਹਨਾਂ ਨੂੰ ਸਬਕ ਦੇਣਾ, ਤੁਹਾਡਾ ਮੇਰੇ ਨਾਲ ਵਾਅਦਾ ਰਿਹਾ, ਤੁਹਾਨੂੰ ਮੈਂ ਕੁਝ ਨਹੀਂ ਕਹਿੰਦੀ, ਮੈਨੂੰ ਇਹਨਾਂ ਨੂੰ ਸਿੱਧੇ ਕਰ ਲੈਣ। ਪਰ ਬਾਦਲ ਨੇ ਕਿਹਾ ਜੀ ਮੇਰੀ ਤਾਂ ਰਹਿੰਦੀ ਹੋਈ ਤਾਂ ਆਪਾਂ ਮੋਰਚਾ ਲਾਉਣਾ। ਸੋ ਇਹ ਕਿਹਾ ਜਾਂਦਾ ਹੈ ਕਿ ਬਾਦਲ ਦੇ ਕਰਕੇ ਉਹ ਮੋਰਚਾ ਅਕਾਲੀ ਦਲ ਨੇ ਲਾਇਆ ਤੇ ਕਾਮਯਾਬੀ ਨਾਲ ਸਿੱਖਾਂ ਨੇ ਫਤਿਹ ਕਰ ਲਿਆ। ਜਦੋਂ ਇੰਦਰਾ ਗਾਂਧੀ ਦੁਬਾਰਾ ਸੱਤਾ ਚ ਆਈ ਤਾਂ ਉਹਨੂੰ ਇਸ ਗੱਲ ਦੀ ਕਿਹੜ ਸੀ ਕਿ ਸਾਰਾ ਭਾਰਤ ਸੁਸਰੀ ਵਾਂਗੂ ਸੁੱਤਾ ਪਿਆ ਸੀਗਾ, ਇਹਨਾਂ ਸਿੱਖਾਂ ਨੇ ਨਹੀਂ ਟਿਕਣ ਦਿੱਤਾ ਮੈਨੂੰ, ਇਹਨਾਂ ਕਰਕੇ ਮੈਂ ਹਾਰੀ, ਇਹਨਾਂ ਕਰਕੇ ਮੈਂ ਸੱਤਾ ਤੋਂ ਪਾਸੇ ਗਈ, ਮੈਨੂੰ ਜੇਲ੍ਹ ਜਾਣਾ ਪਿਆ। 1980 ਵਿੱਚ ਸੱਤਾ ਚ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਨੇ, ਇੰਦਰਾ ਗਾਂਧੀ ਨੇ ਸਿੱਖਾਂ ਨੂੰ ਮੁੱਖ ਰੱਖ ਕੇ ਨਿਸ਼ਾਨਾ ਬਣਾ ਕੇ ਪਲੈਨਿੰਗ ਬਣਾਈ, ਜਿਹਦੇ ਵਿੱਚ ਹਰ ਗੱਲ ਸਿੱਖਾਂ ਦੇ ਖਿਲਾਫ ਮਾਹੌਲ ਸਿਰਜਣ ਲਈ ਇੰਡੀਆ ਦਾ ਮੀਡੀਆ, ਜਿਹਨੂੰ ਅੱਜ ਗੋਦੀ ਮੀਡੀਆ ਕਹਿੰਦੇ ਆ,
ਇਹਨੇ ਜੋ ਕੁਝ ਕੀਤਾ ਉਹ ਇੱਕ ਵੱਖਰੀ ਕਹਾਣੀ ਹੈ। 1980 ਤੋਂ ਬਾਅਦ ਭਾਰਤ ਦੇ ਵਿੱਚ ਹਰੇਕ ਭਾਰਤੀ ਬੰਦੇ ਦੇ ਦਿਲ ਦਿਮਾਗ ਵਿੱਚ ਇਹ ਪਾਉਣ ਦਾ ਪ੍ਰੋਜੈਕਟ ਚੱਲ ਪਿਆ ਕਿ ਭਾਰਤ ਦੇ ਲੋਕਾਂ ਦੇ ਸਾਰੇ ਦੁੱਖਾਂ ਦਾ, ਸਾਰੇ ਸੰਤਾਪਾਂ ਦਾ, ਮੁਸ਼ਕਲਾਂ ਦਾ, ਦੁਸ਼ਵਾਰੀਆਂ ਦਾ ਕਾਰਨ ਸਿਰਫ ਸਿੱਖ ਨੇ। ਇਹ ਸਿੱਖਾਂ ਕਰਕੇ ਆ ਜੇ ਤੇਰੇ ਘਰੇ ਰੋਟੀ ਨਹੀਂ ਪੱਕੀ ਜਾਂ ਤੈਨੂੰ ਆਹ। 1981 ਦੇ ਵਿੱਚ ਸਾਰੇ ਭਾਰਤ ਵਿੱਚ ਸਿੱਖਾਂ ਖਿਲਾਫ ਭੰਡੀ ਪ੍ਰਚਾਰ ਕੀਤਾ ਗਿਆ ਕਿ ਇਹ ਕਹਿੰਦੇ ਆ ਵੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਬਣਾ ਕੇ ਅਸੀਂ ਪਾਬੰਦੀਆਂ ਲਾਉਣੀਆਂ ਨੇ ਤੇ ਅਸੀਂ ਕਿਸੇ ਨੂੰ ਬੀੜੀ ਸਿਗਰਟ ਨਹੀਂ ਪੀਣ ਦੇਣੀ। ਤੇ ਉਦੋਂ ਸਾਰੇ ਭਾਰਤ ਵਿੱਚ ਉਹ ਹਿੰਦੂ ਅੱਤਵਾਦੀ ਜਿਹੜੇ ਅੰਮ੍ਰਿਤਸਰ ਦੀਆਂ ਸੜਕਾਂ ਉੱਤੇ ਨਾਅਰੇ ਲਾਉਂਦੇ ਰਹੇ, ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਉਹ ਸਾਰੇ ਭਾਰਤੀਆਂ ਨੂੰ ਹੀਰੋ ਲੱਗਦੇ ਸੀ ਵੀ ਆਹ ਆ ਅਸਲੀ ਬੰਦੇ ਜਿਹੜੇ ਸ਼ਰੇਆਮ ਸਿੱਖ ਕੌਮ ਨੂੰ ਪੰਜਾਬ ਦੇ ਵਿੱਚ ਲਲਕਾਰ ਰਹੇ ਨੇ ਕਿ ਅਸੀਂ ਬੀੜੀ ਸਿਗਰਟ ਪੀਵਾਂਗੇ। ਹੁਣ ਭਾਰਤ ਦੇ ਆਮ ਲੋਕਾਂ ਨੂੰ ਜਦੋਂ ਇਹ ਚਚਾ ਦਿੱਤਾ ਗਿਆ ਕਿ ਸ਼ੁਕਰ ਕਰੋ ਆਪਣੇ ਕੋਲੇ ਪੰਜਾਬ 'ਚ ਯੋਧੇ ਹੈਗੇ ਜਿਹੜੇ ਸਿੱਖਾਂ ਨੂੰ ਲਲਕਾਰ ਰਹੇ ਆ, ਨਹੀਂ ਤਾਂ ਆਪਾਂ ਨੂੰ ਬੀੜੀ ਸਿਗਰਟ ਨਾ ਪੀਣ ਦੇਣ। ਐਨ ਉਸ ਮੌਕੇ ਕਾਮਰੇਡ ਲਾਣਾ ਜਿਹੜਾ ਉਹ ਵੀ ਹਿੰਦੂ ਅੱਤਵਾਦ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ ਗਿਆ। ਬੀਤੇ ਸਮੇਂ ਦੇ ਵਿੱਚ ਬਾਰ-ਬਾਰ ਇਹ ਗੱਲ ਸਾਹਮਣੇ ਆਈ ਆ ਕਿ ਇੰਡੀਅਨ ਸਟੇਟ ਸਿਸਟਮ ਦੇ ਖਿਲਾਫ ਲੜਨ ਦਾ ਦਾਅਵਾ ਕਰਨ ਵਾਲੇ ਕਾਮਰੇਡ ਜਦੋਂ ਸਿੱਖ ਕੌਮ ਦਾ ਜੱਦੋ-ਜਹਿਦ ਦਾ ਦੌਰ ਸੀ, ਇਹ ਸਿੱਖਾਂ ਨਾਲ ਖੜਨ ਦੀ ਬਜਾਏ ਸਿੱਖਾਂ ਦੇ ਉਲਟ ਭੁਗਤੇ ਤੇ ਇੰਡੀਅਨ ਸਟੇਟ ਸਿਸਟਮ ਤੋਂ ਹਥਿਆਰ ਲੈ ਕੇ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲ ਰਹੇ ਪ੍ਰੋਜੈਕਟ ਵਿੱਚ ਸ਼ਾਮਲ ਹੋਏ। ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਤਾਂ ਕਹਿੰਦੇ ਹੋ ਕਿ ਇੰਡੀਅਨ ਸਟੇਟ ਸਿਸਟਮ ਬੜਾ ਮਾੜਾ, ਇਨਕਲਾਬ ਲਿਆ ਕੇ ਲੋਕਾਂ ਨੂੰ ਮੁਕਤ ਕਰਾਉਣਾ ਇਸ ਗੁਲਾਮੀ ਤੋਂ, ਕਿ ਉਦੋਂ ਸਿੱਖ ਦੇ ਖਿਲਾਫ ਲੜ ਰਹੇ ਸੀ, ਤੁਸੀਂ ਇੰਡੀਅਨ ਸਟੇਟ ਸਿਸਟਮ ਨੂੰ ਮਜ਼ਬੂਤ ਕਰਨ ਕਿਉਂ ਤੁਰ ਪਏ? ਤਾਂ ਕਾਮਰੇਡਾਂ ਦਾ ਕਹਿਣਾ ਸੀ ਕਿ ਜੀ ਇਹ ਧਾਰਮਿਕ ਪਾਬੰਦੀਆਂ, ਧਾਰਮਿਕ ਗੱਲਾਂ ਕਰਦੇ ਆ ਸਿੱਖ, ਤਾਂ ਕਹਿੰਦੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਤੇ ਨਾਲੇ ਕਹਿੰਦੇ ਆ ਬੀੜੀ ਸਿਗਰਟ ਤੇ ਪਾਬੰਦੀ, ਤੇ ਸਿੱਖਾਂ ਦੇ ਵਿੱਚੋਂ ਜਿਹੜੇ ਮੁੰਡੇ ਨੂੰ ਇਹ ਪੱਟਦੇ ਆ ਉਹਨੂੰ ਕਹਿੰਦੇ ਆ ਬੀੜੀ ਪੀ, ਫਿਰ ਉਹਨੂੰ ਕਹਿੰਦੇ ਆ ਵੀ ਹੁਣ ਬੀੜੀ ਸਿਗਰਟ ਤੰਬਾਕੂ ਲਾਉਣ ਤੋਂ ਬਾਅਦ, ਕਿਉਂਕਿ ਗੁਰੂ ਸਾਹਿਬਾਨ ਨੇ ਵਜਰ ਰਹਿਤ ਐਲਾਨੇ, ਫਿਰ ਕਹਿੰਦੇ ਆ ਵੀ ਹੁਣ ਇਹ ਠੀਕ ਹੋ ਗਿਆ, ਹੁਣ ਨਹੀਂ ਇਹ ਸਿੱਖਾਂ 'ਚ ਮੁੜ ਕੇ ਜਾਓ। ਸੋ ਕਾਮਰੇਡਾਂ ਲਈ ਧਾਰਮਿਕ ਤੌਰ ਤੇ ਸਿੱਖਾਂ ਦਾ ਪੰਥਕ ਤੌਰ ਤੇ ਉੱਭਰਨਾ ਬਹੁਤ ਵੱਡਾ ਜ਼ੁਲਮ ਆ ਕਿ ਧਰਮ ਕਿਉਂ ਮਜ਼ਬੂਤ ਹੋਵੇ ਸਿੱਖਾਂ। ਦੂਜਾ, ਕਾਮਰੇਡਾਂ ਨੂੰ ਬੀੜੀ ਸਿਗਰਟ, ਸੋ ਕਾਮਰੇਡਾਂ ਨੇ ਤਾਂ ਪੰਜਾਬ ਦਾ ਲੱਖ ਮੁੰਡਾ ਇਸ ਗੱਲ 'ਚ ਹੀ ਮਰਵਾਤਾ ਕਿ ਇਹ ਬੀੜੀ ਸਿਗਰਟ ਤੇ ਪਾਬੰਦੀ ਲਾਉਣਗੇ ਤੇ ਆਪਣਾ ਤਾਂ ਬੀੜੀ ਸਿਗਰਟ ਬਿਨਾਂ ਗੱਡਾ ਖੜ ਜੂਗਾ, ਆਪਾਂ ਤਾਂ ਸਰਨਾ ਨਹੀਂ। ਧੰਨ ਆ ਇਹ ਕਾਮਰੇਡ ਭਾਈਚਾਰਾ। ਖੈਰ, ਜਦੋਂ 1981 ਦੇ ਮਈ-ਜੂਨ ਮਹੀਨੇ ਦੇ ਵਿੱਚ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਅਤੇ ਬੀੜੀ ਸਿਗਰਟ ਤੇ ਪਾਬੰਦੀ ਦੀ ਮੰਗ ਕੀਤੀ, ਸਾਰੇ ਭਾਰਤ ਵਿੱਚ ਲੋਕਾਂ ਨੂੰ ਇਹੀ ਤੋਤਾ ਪੜਾਇਆ ਗਿਆ ਕਿ ਉਹ ਤਾਂ ਜੀ ਬੀੜੀ ਸਿਗਰਟ ਤੇ ਪਾਬੰਦੀ ਲਾਉਣ ਨੂੰ ਫਿਰਦੇ। ਸਿੱਖਾਂ ਦੇ ਖਿਲਾਫ ਇਹੋ ਜਿਹਾ ਜ਼ਹਿਰੀਲਾ ਮਾਹੌਲ ਸਿਰਜਿਆ ਗਿਆ ਕਿ ਸਿੱਖਾਂ ਨੇ ਜੋ ਵੀ ਅਨੰਦਪੁਰ ਦੇ ਮਤੇ ਲਈ ਧਰਮ ਯੁੱਧ ਮੋਰਚਾ ਲਾਇਆ, ਸਿੱਖਾਂ ਨੇ ਜੋ ਵੀ ਇਨਸਾਫ ਲਈ, ਹੱਕ ਲਈ ਗੱਲ ਕੀਤੀ, ਪੂਰੇ ਇੰਡੀਆ ਵਿੱਚ ਕਾਂਗਰਸ ਪਾਰਟੀ ਨੇ, ਇੰਦਰਾ ਗਾਂਧੀ ਨੇ, ਮੋਦੀ ਮੀਡੀਏ ਨੇ, ਕਾਮਰੇਡਾਂ ਨੇ, ਹੋਰ ਸਾਰਿਆਂ ਨੇ ਇਹੀ ਗੱਲ ਪ੍ਰਚਾਰੀ ਕਿ ਸਿੱਖ ਬਹੁਤ ਮਾੜੇ ਆ, ਸਿੱਖ ਬਹੁਤ ਗਲਤ ਨੇ, ਸਿੱਖ ਐ ਕਹਿੰਦੇ ਆ, ਸਿੱਖ ਉਹ ਕਹਿੰਦੇ। ਇਹੋ ਜਿਹੇ ਮਾਹੌਲ ਵਿੱਚ ਏਸ਼ੀਆਈ ਖੇਡਾਂ ਆ ਗਈਆਂ। ਦਸੰਬਰ 1982 ਨੂੰ ਏਸ਼ੀਆਈ ਖੇਡਾਂ 'ਚ ਸਿੱਖਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਚੇਤੇ ਕਰਕੇ ਅੱਜ ਵੀ ਸ਼ਰਮ ਆਉਂਦੀ ਹੈ ਕਿ ਐਸ ਭਾਰਤ ਮਾਤਾ ਦੇ ਨਾਲ ਆਪਣੀ ਕੌਮ ਖੜੀ ਰਹੀ। 1982 ਦੇ ਵਿੱਚ ਸਿੱਖਾਂ ਨਾਲ ਖਾਸ ਤੌਰ ਤੇ ਹਰਿਆਣੇ 'ਚ ਜੋ ਕੁਝ ਕੀਤਾ ਗਿਆ, ਉਹਦੇ ਬਦਲੇ ਵਿੱਚ ਪੰਜਾਬ ਦੇ ਸਿੱਖਾਂ ਨੇ ਪ੍ਰਤੀਕਿਰਿਆ ਵਿੱਚ ਜੋ ਕੀਤਾ ਹੈ ਉਹ ਤਾਂ ਕੁਝ ਵੀ ਨਹੀਂ। ਇੱਥੇ ਪਿੱਟੀ ਜਾਂਦੇ ਆ ਜੀ, ਸਿੱਖਾਂ ਨੇ ਐਂ ਕਰਤਾ, ਸਿੱਖਾਂ ਨੇ ਉਹ ਕਰਤਾ। ਜਦੋਂ ਸਿੱਖਾਂ ਦੀ ਪੂਛ ਤੇ ਪੈਰ ਰੱਖੋਗੇ ਤਾਂ ਸਿੱਖ ਤਾਂ ਕੁਝ ਕਰਨਗੇ। ਖੈਰ, 1983
ਸਿੱਖਾਂ ਦੇ ਖਿਲਾਫ ਹੋਰ ਫਿਰਕੂ ਨਫ਼ਰਤ ਨੂੰ ਵਧਾਇਆ ਗਿਆ। 1984 ਤੱਕ ਆਉਂਦਿਆਂ ਪੂਰੀ ਸਟ੍ਰੈਟਜੀ ਬਣਾ ਕੇ ਇਹ ਮਿਥ ਲਿਆ ਗਿਆ ਕਿ 1984 ਦੇ ਜੂਨ ਮਹੀਨੇ 'ਚ ਦਰਬਾਰ ਸਾਹਿਬ ਸਮੇਤ ਸਿੱਖਾਂ ਦੇ ਸਾਰੇ ਗੁਰਦੁਆਰਿਆਂ ਤੇ ਅਟੈਕ ਹੋਏਗਾ। ਉਪਰੰਤ ਪਿੰਡਾਂ ਦੇ ਵਿੱਚ 15 ਤੋਂ 35 ਸਾਲ ਦਾ ਕੋਈ ਮੁੰਡਾ ਨਹੀਂ ਛੱਡਣਾ ਤੇ ਸਿੱਖਾਂ ਦਾ ਇੱਕ ਇਹੋ ਜਿਹਾ ਕਹਿਰ ਭਰੇ ਹਮਲੇ ਨਾਲ ਲੱਕ ਤੋੜ ਸੁੱਟਣਾ ਕਿ ਮੁੜ ਕੇ ਇਹ ਸਿਰ ਨਾ ਚੱਕਣ ਜੋਗੇ ਰਹਿ ਜਾਣ। ਰਹਿੰਦੀ ਕਸਰ ਕਹਿੰਦੇ ਆਪਾਂ ਬਾਅਦ ਵਿੱਚ ਪੂਰੀ ਕਰਾਂਗੇ ਜਦੋਂ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਹੁੰਦਾ ਹੈ ਅਕਤੂਬਰ ਮਹੀਨੇ 'ਚ, ਵੀ ਉਦੋਂ ਇਹ ਰੌਲਾ ਪਾ ਦੇਣਾ ਕਿ ਸਿੱਖ ਤਾਂ ਪਾਕਿਸਤਾਨ ਨਾਲ ਰਲ ਗਏ ਨੇ ਤੇ ਸਿੱਖ ਬੜੇ ਮਾੜੇ ਨੇ ਤੇ ਸਿੱਖਾਂ ਦਾ ਇਸ ਮੌਕੇ ਇੰਡੀਆ ਦੇ ਨਾਲ ਗਦਾਰੀ ਕਰ ਜਾਣਾ, ਇਹ ਕਰਕੇ ਸਾਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਜਾਏ। ਸੋ ਜੂਨ ਅਤੇ ਨਵੰਬਰ ਮਹੀਨੇ ਸਿੱਖਾਂ ਦੀ ਨਸਲਕੁਸ਼ੀ ਦੀ ਪਲੈਨਿੰਗ ਬਣਾ ਕੇ ਜੋ ਸਟੈਪ ਚੱਕੇ, ਉਹਦੇ ਵਿੱਚ ਦੋ ਚੀਜ਼ਾਂ ਨਵੇਕਲੀਆਂ ਵਾਪਰੀਆਂ। ਇੱਕ ਤਾਂ ਇਹ ਕਿ ਜੂਨ ਮਹੀਨੇ ਦੇ ਵਿੱਚ ਬਾਕੀ ਸਭ ਕੁਝ ਇੰਡੀਅਨ ਸਟੇਟ ਸਿਸਟਮ ਦੇ ਹਿਸਾਬ ਨਾਲ ਹੋ ਗਿਆ, ਪਰ ਸਿੱਖ ਫੌਜੀਆਂ ਨੇ ਬਗਾਵਤ ਕਰਤੀ, ਜਿਹਦੇ ਕਰਕੇ ਆਪਰੇਸ਼ਨ ਵੁੱਡ ਰੋਜ਼ ਜਿਹੜਾ ਉਹ ਰੋਕਣਾ ਪਿਆ ਪੰਜਾਬ ਦੇ ਪਿੰਡਾਂ 'ਚ। ਦੂਜਾ ਇਹ ਕਿ ਜਿਹੜੀ ਤਿਆਰੀ ਅਜੇ ਕੱਚੀ ਪੱਕੀ ਸੀ, ਉਦੋਂ ਪਹਿਲਾਂ ਹੀ ਸਰਦਾਰ ਬੇਅੰਤ ਸਿੰਘ ਨੂੰ ਪਤਾ ਲੱਗ ਗਿਆ ਤੇ ਉਹਨੇ ਇੰਦਰਾ ਗਾਂਧੀ ਨੂੰ ਗੱਡੀ ਚਾੜਨ ਵਾਲਾ ਕੰਮ ਕਰ ਦਿੱਤਾ ਸਤਵੰਤ ਸਿੰਘ ਵੀਰ ਨੂੰ ਨਾਲ ਲੈ ਕੇ, ਜਿਹਦੇ ਕਰਕੇ ਉਹ ਕੱਚੀ ਪੱਕੀ ਤਿਆਰੀ ਨਾਲ ਸਿੱਖਾਂ ਦਾ ਕਤਲੇਆਮ ਹੋਇਆ। ਸੋਚੋ ਜੇ ਕਿਤੇ ਧਰਮੀ ਫੌਜੀ ਜੂਨ 84 ਨੂੰ ਆਪਣਾ ਫਰਜ਼ ਨਾ ਨਿਭਾਉਂਦੇ ਜਾਂ ਜੇ ਪੂਰੀ ਤਿਆਰੀ ਨਾਲ ਇੰਦਰਾ ਗਾਂਧੀ ਆਪਦੀ ਮਰਜ਼ੀ ਨਾਲ ਸਿੱਖਾਂ ਦਾ ਕਤਲੇਆਮ ਕਰਾਉਂਦੀ ਤਾਂ ਕੀ ਵਾਪਰਦਾ। ਪਰ 1984 ਵਿੱਚ ਸਿੱਖਾਂ ਦਾ ਬਹੁਤ ਵੱਡਾ ਘਾਣ ਹੋਇਆ, ਜਿਹਦੇ ਬਾਅਦ ਵਿੱਚ ਨਵੰਬਰ 'ਚ ਕਤਲੇਆਮ ਹੁੰਦਾ, ਦਸੰਬਰ 'ਚ 84 'ਚ ਉਹਨਾਂ ਨੇ ਵੋਟਾਂ ਕਰਾ ਲਈਆਂ। ਸਾਰੇ ਭਾਰਤ ਵਿੱਚ ਗਹਿ ਗੱਡਮੀ ਵੋਟ ਪਈ 75% ਸੀਟਾਂ ਲੋਕ ਸਭਾ ਦੇ ਵਿੱਚ ਕਾਂਗਰਸ ਜਿਹੜੀ ਆ ਉਹ ਜਿੱਤ ਗਈ। ਉਸ ਵਾਰੀ 542 ਸੀਟਾਂ ਦੇ ਉੱਤੇ ਇਲੈਕਸ਼ਨ ਹੋਈ ਸੀ, ਜਿਹਦੇ ਵਿੱਚੋਂ 415 ਸੀਟਾਂ 415 ਔਰ 415 ਜਿਹੜੀਆਂ ਸੀਟਾਂ ਨੇ 1950 ਤੋਂ ਜਦੋਂ ਤੋਂ ਭਾਰਤ ਵਿੱਚ ਵੋਟਾਂ ਪੈਣ ਲੱਗੀਆਂ ਨੇ, ਪਹਿਲੀ ਵਾਰ ਕਾਂਗਰਸ ਨੂੰ ਇੰਨੀਆਂ ਵੋਟਾਂ ਮਿਲੀ 415 ਸੀਟਾਂ ਜਿੱਤ ਕੇ ਇੱਕ ਭਾਰਤ ਦੇ ਬਾਕੀ ਸਾਰੇ ਸਿਆਸੀ ਦਲਾਂ ਨੂੰ ਸੁਨੇਹਾ ਲਾ ਦਿੱਤਾ ਗਿਆ ਵੀ ਭਾਰਤ ਵਿੱਚ ਇਲੈਕਸ਼ਨ ਜਿੱਤਣੀ ਸੌਖਾ ਹੀ ਕੰਮ, ਕਿਸੇ ਘੱਟ ਗਿਣਤੀ ਨੂੰ ਨਿਸ਼ਾਨਾ ਬਣਾਓ, ਜ਼ਹਿਰ ਨਫ਼ਰਤ ਫੈਲਾਓ, ਵੋਟਾਂ ਲੈ ਲਓ। ਸੋ 1984 ਚ ਜਿਹੜੀ ਭਾਜਪਾ ਖੂੰਜੇ ਲੱਗੀ ਰਹੀ, ਉਹਨੂੰ ਬਾਅਦ ਵਿੱਚ ਅਕਲ ਆਈ ਕਿ ਅਸੀਂ ਤਾਂ ਜਿਹੜਾ ਇਹ ਕਹਿਣ ਚਲੇ ਗਏ ਕਿ ਪੰਜਾਬ ਦੇ ਵਿੱਚ ਫੌਜ ਲਾਗੂ ਕਰੋ, ਦਰਬਾਰ ਸਾਹਿਬ ਤੇ ਹਮਲਾ 6 ਮਹੀਨੇ, ਅਸੀਂ ਤਾਂ ਇੰਦਰਾ ਦਾ ਕਾਂਗਰਸ ਦਾ ਕੰਮ ਸੌਖਾ ਕਰਤਾ, ਅਸੀਂ ਖੁਦ ਉਹ ਸਾਰਾ ਕੁਝ ਕਰਵਾਇਆ। ਤੋਂ ਉਹਨਾਂ ਨੇ ਮਾਫੀ ਮੰਗਣ ਦੀ, ਗਲਤੀ ਮੰਨਣ ਦੀ ਬਜਾਏ ਉਹਨਾਂ ਨੇ ਨਵਾਂ ਕੰਮ ਫੜ ਲਿਆ ਵੀ ਆਪਾਂ ਮੁਸਲਮਾਨਾਂ ਦੁਆਲੇ ਹੋ ਜਾਓ। ਸੋ ਦੋ ਵੱਡੇ ਕਤਲੇਆਮ ਮੁਸਲਮਾਨਾਂ ਦੇ ਗੁਜਰਾਤ ਵਿੱਚ ਕਰਵਾਉਣ ਤੋਂ ਬਾਅਦ ਨਰਿੰਦਰ ਮੋਦੀ ਇਸ ਮੁਲਕ ਦਾ ਪ੍ਰਧਾਨ ਮੰਤਰੀ ਬਣੇ। ਜਦੋਂ ਕਾਂਗਰਸ ਪਾਰਟੀ ਸਿੱਖਾਂ ਦਾ ਕਤਲੇਆਮ ਕਰਕੇ 75% ਲੋਕ ਸਭਾ ਦੀਆਂ ਸੀਟਾਂ ਜਿੱਤਦੀ ਹੈ, ਜਦੋਂ ਨਰਿੰਦਰ ਮੋਦੀ ਬੀਜੇਪੀ ਮੁਸਲਮਾਨਾਂ ਦਾ ਕਤਲੇਆਮ ਕਰਕੇ ਮੁਲਕ ਦੇ ਵਿੱਚ ਸੱਤਾ ਲੈਂਦਾ, ਤਾਂ ਇਸ ਮੁਲਕ ਦੇ ਵਿੱਚ ਫਿਰ ਭਵਿੱਖ ਜਿਹੜਾ ਹੈ ਉਹ ਕਿਹੋ ਜਿਹਾ ਹੋਵੇਗਾ, ਉਹ ਅਜੇ ਹੁਣ ਆਪਾਂ ਕਿਸੇ ਬਾਹਮਣ ਨੂੰ ਪੁੱਛਣ। ਸੋ ਕੰਗਣਾ ਰਣੌਤ ਜਾਂ ਅਨੂ ਡਾਗਰ ਵਰਗੀਆਂ ਹੋਰ ਬਹੁਤ ਸਾਰੀਆਂ ਨੇ, ਕੋਈ ਮੁਸਲਮਾਨਾਂ ਨੂੰ ਗੰਦ ਬਕ ਕੇ, ਕੋਈ ਸਿੱਖਾਂ ਨੂੰ ਗੰਦ ਬਕ ਕੇ ਵੋਟਾਂ ਜਿਹੜੀਆਂ ਨੇ ਉਹ ਬਟੋਰ ਰਹੇ। ਜਿਹੜੀ SIR ਦੀ ਇੱਕ ਚਰਚਾ ਚੱਲਦੀ ਹੈ ਕਿ ਜੀ ਉਹ ਵੋਟਾਂ ਕੱਟ ਰਹੇ ਨੇ, ਜੇ ਆ ਉਹ ਆ, ਅੱਜ ਬੜਾ ਰੌਲਾ ਪਿਆ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਫੇਜ਼ SIR ਦਾ ਜਿਹੜਾ ਵੋਟਾਂ ਦੀ ਸੁਧਾਈ ਦਾ ਕੰਮ ਆ, ਡੈਡਲਾਈਨ ਅੱਜ ਤੱਕ ਸੀ, ਉਹ ਖਤਮ ਹੋ ਗਈ। ਘਰ ਘਰ ਜਾ ਕੇ ਵੋਟਾਂ ਦੀ ਸੁਧਾਈ ਦਾ ਕੰਮ ਖਤਮ ਹੋ ਗਿਆ। 20 ਲੱਖ ਵੋਟਰਾਂ ਦੇ ਕਹਿੰਦੇ ਫਾਰਮ ਵਾਪਸ ਨਹੀਂ ਆਏ। 5,74,000 ਵੋਟਰ ਇਸ ਦੌਰਾਨ ਮਰ ਚੁੱਕੇ ਨੇ।
1,19,145 ਜਾਣੀ ਕਿ 2 ਲੱਖ ਦੇ ਲਾਗੇ ਚਾਗੇ ਇਹ ਬਣ ਜਾਣਾ ਵੈਸੇ ਡਬਲ ਵੋਟ। ਉਹ ਕਿਹੜੇ ਨੇ? ਜਿਹੜੇ ਭਈਆਂ ਨੇ 3-3 4-4 ਥਾਵਾਂ ਤੇ ਬਣਾਏ ਹੋਏ ਨੇ ਡਬਲ ਵੋਟ। 12 ਲੱਖ ਵੋਟਰਾਂ ਦੀ ਕੋਈ ਮੈਪਿੰਗ ਨਹੀਂ ਮਿਲੀ। 13 ਅਗਸਤ ਨੂੰ ਹੁਣ ਫਾਈਨਲ ਵੋਟਰ ਲਿਸਟ ਜਾਰੀ ਹੋਊਗੀ। ਇਹਦੇ ਵਿੱਚ ਇੱਕ ਅੰਕੜਾ ਲੁਧਿਆਣੇ ਸ਼ਹਿਰ ਦਾ ਜਿਹਦੇ ਉੱਤੇ ਚਰਚਾ ਕਰਨੀ ਬਣਦੀ, ਉਹ ਇਹ ਹੈ ਕਿ ਲੁਧਿਆਣੇ ਦੇ ਵਿੱਚ ਕੁੱਲ 14 ਵਿਧਾਨ ਸਭਾ ਹਲਕੇ ਆ। ਇਹਨਾਂ 14 ਹਲਕਿਆਂ ਦੇ ਜਿਹੜੇ ਕੁੱਲ 4,17,000 ਵੋਟਰ ਫਾਰਮ ਵਾਪਸ ਹੀ ਨਹੀਂ ਆਏ। ਕਿਉਂ ਨਹੀਂ ਆਏ? ਕਿਉਂਕਿ ਇਹ ਜਿਹੜੇ ਵੋਟਰ ਨੇ ਇਹ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਦੇ, ਇੱਥੇ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਨੂੰ ਬਦਲਣ ਵਾਲੇ, ਪੰਜਾਬ ਦੇ ਆਬਾਦੀ ਦੇ ਸੰਤੁਲਨ ਨੂੰ ਖਰਾਬ ਕਰਨ ਵਾਲੇ ਉਹ ਲੋਕ ਨੇ। ਇਹ ਰਹਿੰਦੇ ਅੱਜ ਵੀ ਇੱਥੇ ਹੀ ਨੇ, ਇਹ ਗਏ ਨਹੀਂ ਹੈਗੇ, ਪਰ ਉਹਨਾਂ ਨੂੰ ਪਤਾ ਕਿ ਸਾਡੇ ਆਪਦੇ ਸੂਬਿਆਂ ਦਾ ਵੀ ਅੰਕੜਾ ਇਲੈਕਸ਼ਨ ਕਮਿਸ਼ਨ ਕੋਲ ਆ ਕਿ ਕਿਤੇ ਪੰਗਾ ਨਾ ਪੈ ਜੇ। ਅਸਲ ਵਿੱਚ ਇਹਨਾਂ ਤੇ ਕਰੋ ਗੱਲ ਨਹੀਂ ਨਾ ਪਹੁੰਚੀ ਹੋਣੀ ਕਿ ਬੀਜੇਪੀ ਵਾਲਿਆਂ ਨੇ ਤੁਹਾਡੀਆਂ ਵੋਟਾਂ ਨਹੀਂ ਕੱਟਣ ਦੇਣੀਆਂ, ਜਾਂ ਇਹ ਆ ਕਿ ਪੰਜਾਬ ਦੇ ਵਿੱਚ ਕਿਤੇ ਇੱਥੇ ਇਹ ਨਾ ਹੋਵੇ ਵੀ ਮੌਕੇ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸਿਸਟਮ ਆ ਵੀ ਉਹ ਸਾਨੂੰ ਰਾਹਤ ਨਾ ਦੇਵੇ। ਵੈਸੇ ਤਾਂ ਇਸ ਮੁਲਕ ਦੇ ਵਿੱਚ ਸਾਰਾ ਸਿਸਟਮ ਬੀਜੇਪੀ ਦੇ ਹੱਕ 'ਚ ਚੱਲ ਰਿਹਾ, ਪਰ ਇੱਥੇ 4 ਲੱਖ ਵੋਟਰ ਫਾਰਮ ਜਿਹੜੇ ਆ ਉਹ ਵਾਪਸ ਨਹੀਂ ਆਏ। 2,61,000 ਸ਼ੱਕੀ ਆ, ਜਿਨ੍ਹਾਂ ਚੋਂ 15,000 ਮਰ ਚੁੱਕੇ ਆ ਜਾਂ ਦੂਜੀ ਥਾਂ ਤੇ ਜਾ ਕੇ ਰਹਿ ਚੁੱਕੇ ਆ। ਇਸ ਮੌਕੇ ਪੂਰਾ ਹੜਕੰਪ ਮਚਿਆ ਪਿਆ ਕਿ ਪੰਜਾਬੀਆਂ ਦੀਆਂ ਵੋਟਾਂ, ਸਿੱਖਾਂ ਦੀਆਂ ਵੋਟਾਂ ਕਿਸ ਤਰੀਕੇ ਨਾਲ ਕਿੰਨੀਆਂ ਕੁ ਬਚੀਆਂ ਨੇ ਜਾਂ ਕਿੰਨੀਆਂ ਕੁ ਕੱਟੀਆਂ ਜਾਣੀਆਂ ਨੇ। ਕੁੱਲ ਮਿਲਾ ਕੇ ਚਾਰੇ ਪਾਸਿਓਂ ਘੇਰਾ ਪਾ ਕੇ ਪੰਜਾਬ ਨੂੰ ਬਹੁਤ ਬੁਰੀ ਮਾਰ ਮਾਰਨ ਦਾ ਯਤਨ ਚੱਲ ਰਿਹਾ, ਜਿਹਦੇ ਵਿੱਚ ਲੋਕਾਂ ਦਾ ਕਤਲ ਵੀ ਹੋ ਰਿਹਾ, ਲੋਕਾਂ ਨੂੰ ਵੋਟਾਂ ਦੇ ਹੱਕ ਤੋਂ ਮਹਿਰੂਮ ਕਰਨ ਦਾ ਵੀ ਪ੍ਰੋਜੈਕਟ ਚੱਲ ਰਿਹਾ। ਅਗਲੇ ਦਿਨਾਂ 'ਚ ਤੇ ਹੋਰ ਚਰਚਾ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।